ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਰ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ ਦਾ ਸਵੇਰ ਦਾ ਬੁਲੇਟਿਨ ਅਤੇ ਮੇਰੇ ਨਾਲ ਜੁੜ ਚੁੱਕੇ ਨੇ ਸੈਨ ਹੋਜ਼ੇ ਤੋਂ ਹਰਜੋਤ ਸਿੰਘ ਖਾਲਸਾ। ਜੀ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਫਰਵਰੀ ਦੀ 10 ਤਰੀਕ ਆ, ਦਿਨ ਬੁੱਧਵਾਰ ਆ ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਨੰਬਰ 408-272-2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਵੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ, ਅਵਤਾਰ ਸਿੰਘ ਰਤੌੜ, ਸਰਜਲ ਟਰੱਕਿੰਗ ਵਾਲੇ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬਲਬੀਰ ਵਾਸੀ ਸੌਸਲੀਟੋ, ਸੁਲੱਖਣ ਸਿੰਘ ਹਰਬੰਸ ਕੌਰ ਤੁੰਗ ਬੇਕਰਸਫੀਲਡ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸੁੱਚਾ ਸਿੰਘ ਸੈਨ ਹੋਜ਼ੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਅਤੇ ਕਹਿੰਦੇ ਵੀ ਜਾਰਜੀਆ ਦੀ ਜਿਹੜੀ ਫੁਲਟਨ ਕਾਉਂਟੀ ਆ, ਉੱਥੇ ਦੇ ਜਿਹੜੇ ਪ੍ਰੋਸੀਕਿਊਟਰਸ ਨੇ ਕ੍ਰਿਮੀਨਲ ਇਨਵੈਸਟੀਗੇਸ਼ਨ ਜਿਹੜੀ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਸ਼ੁਰੂ ਕੀਤੀ ਆ, ਕਿਉਂਕਿ ਜਿਹੜੀਆਂ 2020 ਦੀਆਂ ਪ੍ਰੈਜ਼ੀਡੈਂਟ ਇਲੈਕਸ਼ਨ ਹੋਈਆਂ ਸੀਆਂ ਉਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਨੇ ਉੱਥੇ ਦੇ ਜਿਹੜੇ ਸੈਕਟਰੀ ਆਫ ਸਟੇਟ ਸੀਗੇ ਉਹਨਾਂ ਦੇ ਉੱਤੇ ਕਹਿੰਦੇ ਵੀ ਪ੍ਰੈਸ਼ਰ ਪਾਉਣ ਦੀ ਗੱਲ ਕੀਤੀ ਵੀ ਜਿਹੜੀਆਂ ਇਹ ਇਲੈਕਸ਼ਨਸ ਆ ਉਹਨਾਂ ਨੂੰ ਓਵਰਟਰਨ ਕੀਤਾ ਜਾਵੇ। ਜੀ ਜਿਹੜੇ ਉੱਥੇ ਦੇ ਸੈਕਟਰੀ ਆਫ ਸਟੇਟ ਰੈਫਰੈਂਸਬਰਗਰ ਆ, ਉਹਨਾਂ ਨੂੰ ਇਹਨਾਂ ਨੇ ਕਾਲ ਕੀਤੀ ਸੀ। ਕਾਲ ਦੇ ਵਿੱਚ ਸਾਬਕਾ ਰਾਸ਼ਟਰਪਤੀ ਨੇ ਆਖਿਆ ਸੀਗਾ ਵੀ ਮੈਨੂੰ 11,000 ਤੋਂ ਵੱਧ ਵੋਟਾਂ ਜਿੰਨੀਆਂ ਚਾਹੀਦੀਆਂ ਨੇ ਜਿੱਤਣ ਦੇ ਲਈ, ਇੱਕ ਵੱਧ ਵੋਟ ਜਿਹੜੀ ਉਹ ਲੱਭ ਕੇ ਦਿਓ, ਫਾਈਂਡ ਦੋਜ਼ ਵੋਟਸ। ਅਤੇ ਉਦੋਂ ਉਹਨਾਂ ਨੇ ਇਹ ਕਾਲ ਆ ਅਗਲੇ ਦਿਨ ਇਸ ਦੇ ਕੰਟੈਂਟਸ ਆ ਉਹ ਪੇਸ਼ ਕਰ ਦਿੱਤੇ ਸੀ। ਉਦੋਂ ਹੀ ਫੁਲਟਨ ਕਾਉਂਟੀ ਦੀ ਜਿਹੜੀ ਡਿਸਟ੍ਰਿਕਟ ਅਟਰਨੀ ਆ ਉਸ ਨੇ ਕਿਹਾ ਸੀਗਾ ਵੀ ਇਸ ਦੀ ਜਾਂਚ ਜੇ ਕਰਨੀ ਪਈ ਤਾਂ ਉਹ ਵੀ ਕਰਾਂਗੇ। ਸੋ ਹੁਣ ਕ੍ਰਿਮੀਨਲ ਇਨਵੈਸਟੀਗੇਸ਼ਨ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਆ। ਉੱਧਰ ਸੈਨੇਟ ਦੇ ਵਿੱਚ ਟਰਾਇਲ ਆ ਅੱਜ ਜਿਹੜਾ ਉਹ ਅੱਗੇ ਵਧਣਾ ਸ਼ੁਰੂ ਹੋਇਆ ਆ। ਹਾਊਸ ਮੈਨੇਜਰਸ ਨੇ ਜਿਹੜੇ ਆ ਸਾਬਕਾ ਰਾਸ਼ਟਰਪਤੀ ਟਰੰਪ ਆ ਉਹਨਾਂ ਦੇ ਉੱਤੇ ਕੈਪੀਟਲ ਰਾਈਟ ਭੜਕਾਉਣ ਦਾ ਕੇਸ ਆ, ਉਸ ਨੂੰ ਕਹਿੰਦੇ ਵੀ ਉਹ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਆ। ਕੱਲ੍ਹ ਜਿਹੜੀ ਇਹ ਵੋਟ ਹੋਈ ਸੀ ਇਸ ਦੀ ਕੌਨਸਟੀਚਿਊਸ਼ਨੈਲਿਟੀ ਨੂੰ ਦੇਖਦੇ ਹੋਏ ਵੀ ਇਹ ਸੰਵਿਧਾਨਿਕ ਹੈਗੀ ਆ ਇਹ ਇੰਪੀਚਮੈਂਟ ਕਿ ਨਹੀਂ, ਜਿਸ ਦੇ ਵਿੱਚ ਬਾਈ ਪਾਰਟੀਜ਼ਨ ਸਪੋਰਟ ਦੇ ਨਾਲ 44 ਦੇ ਮੁਕਾਬਲੇ 56 ਵੋਟਾਂ ਦੇ ਨਾਲ ਇਸ ਨੂੰ ਇਹਨਾਂ ਨੇ ਹਰੀ ਝੰਡੀ ਦਿੱਤੀ ਸੀਗੀ। ਅਤੇ ਅੱਜ ਜਿਹੜਾ ਆ ਹੁਣ ਦੋਨੋਂ ਹੀ ਤਰਫਾਂ ਨੂੰ 16 ਘੰਟੇ ਜਿਹੜੇ ਆਪਣਾ ਕੇਸ ਆ ਉਹ ਪੇਸ਼ ਕਰਨ ਦੇ ਲਈ ਮਿਲਣਗੇ। ਸੋ ਇਹ ਤਕਰੀਬਨ ਇੱਕ ਵੀਕ ਇਹ ਟਰਾਇਲ ਇੰਪੀਚਮੈਂਟ ਦਾ ਚੱਲੇਗਾ ਸੈਨੇਟ ਦੇ ਵਿੱਚ। ਜਿਹੜੀ ਤੁਸੀਂ ਦੇਖ ਹੀ ਲਓ ਤਕਰੀਬਨ ਇਹਨਾਂ ਹੀ ਆંકੜਿਆਂ ਦੇ ਉੱਤੇ ਲੱਗਦਾ ਕਨਵਿਕਸ਼ਨ ਵਾਲੀ ਜਿਹੜੀ ਗੱਲ ਬਣੂਗੀ। ਟਰੰਪ ਹੁਣਾਂ ਨੂੰ ਕਨਵਿਕਟ ਕਰਨ ਦੇ ਲਈ ਜਿਹੜਾ 67 ਵੋਟਾਂ ਦਾ 67 ਸੈਨੇਟਰਸ ਦਾ ਜਿਹੜਾ ਸਾਥ ਆ ਉਹ ਚਾਹੀਦਾ ਹੋਊਗਾ, ਜੋ ਹਾਲ ਦੀ ਘੜੀ ਲੱਗ ਨਹੀਂ ਰਿਹਾ ਵੀ ਉਸ ਪਾਸੇ ਵੱਲ ਨੂੰ ਜਿਹੜਾ ਉਹ ਵਧੂਗਾ। ਇਹਦੇ ਨਾਲ ਇਹ ਹੋਊਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪਾਰਟੀਜ਼ਨ ਡਿਵਾਈਡ ਹੈਗਾ ਆ ਉਹ ਜਿਹੜਾ ਜ਼ਰੂਰ ਡੈਫੀਨੇਟਲੀ ਵਧਣ ਦੇ ਜਿਹੜੇ ਜ਼ਰੂਰ ਅਸਾਰ ਹੈਗੇ ਆ। ਜਿਹੜੇ ਇਸ ਟਾਈਮ ਹਰਜੋਤ ਸਿੰਘ ਜੀ ਇੱਥੋਂ ਦੇ ਇੰਪੀਚਮੈਂਟ ਟਰਾਇਲ ਦੇ ਮੈਨੇਜਰਸ ਆ, ਉਹ ਇਸ ਟਾਈਮ ਜਿਹੜੀ ਸਿਕਿਉਰਿਟੀ ਫੁਟੇਜ ਆ ਉਹ ਵੀ ਜਿਹੜੀ ਵਿੱਚ ਪੇਸ਼ ਕਰਨਗੇ, ਜਿਹੜੀ ਅਜੇ ਤੱਕ ਕਿਸੇ ਦੇ ਸਾਹਮਣੇ ਜਿਹੜੀ ਉਹ ਪੇਸ਼ ਨਹੀਂ ਹੋਈ। ਜਿਹੜੀ ਕੈਪੀਟਲ ਦੀ ਜਿਹੜੀ ਸਿਕਿਉਰਿਟੀ ਫੁਟੇਜ ਆ ਸੋ ਉਸ ਦੀ ਵੀ ਇਹਨਾਂ ਨੇ ਵਰਤੋਂ ਕਰਨੀ ਹੈਗੀ ਆ। ਸੋ ਦੇਖਦੇ ਹਾਂ ਕੀ ਬਣਦਾ ਹੈ ਅਤੇ ਕਿਸ ਤਰੀਕੇ ਦੇ ਨਾਲ ਟਰੰਪ ਹੁਣਾਂ ਦੇ ਜਿਹੜੇ ਲਾਇਰ ਆ ਜਿਨ੍ਹਾਂ ਦੀ ਉਹਨਾਂ ਨੇ ਖੁਦ ਹੀ ਕਹਿੰਦੇ ਕਿਤੇ ਨਾ ਕਿਤੇ ਅੰਦਰ ਖਾਤੇ ਜਿਹੜੀ ਆਲੋਚਨਾ ਕੀਤੀ ਸੀਗੀ ਇਹ ਮੁੱਦੇ ਨੂੰ ਜਿਹੜਾ ਹੈ ਉਹ ਸਹੀ ਤਰੀਕੇ ਦੇ ਨਾਲ ਕਹਿੰਦੇ ਆ ਵੀ ਉਸ ਦੇ ਦੁਆਰਾ ਉਹ ਪੇਸ਼ ਨਹੀਂ ਕਰ ਸਕੇ ਵੀ ਇਹ ਗੈਰ ਸੰਵਿਧਾਨਿਕ ਇੰਪੀਚਮੈਂਟ ਜਿਹੜੀ ਉਹ ਹੈਗੀ ਆ। ਸੋ ਲੈਟਸ ਸੀ ਅੱਜ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਇੰਪੀਚਮੈਂਟ ਟਰਾਇਲ ਕਿਸ ਪਾਸੇ ਵੱਲ ਨੂੰ ਜਿਹੜਾ ਉਹ
ਵੱਧਦਾ ਹੈਗਾ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੀ ਨੈਸ਼ਨਲ ਰਿਪਬਲਿਕਨ ਕਾਂਗਰੈਸ਼ਨਲ ਕਮੇਟੀ ਹੈਗੀ ਆ, ਉਹਨਾਂ ਨੇ ਜਿਹੜੇ ਆ ਲਗਭਗ 47 ਦੇ ਕਰੀਬ ਜਿਹੜੇ ਡੈਮੋਕ੍ਰੇਟ ਕਾਂਗਰਸਮੈਨ ਆ ਜਾਂ ਕਾਂਗਰਸ ਵੂਮੈਨ ਆ, ਉਹਨਾਂ ਦੀ ਲਿਸਟ ਦੇ ਉੱਤੇ ਕਹਿੰਦੇ ਵੀ ਜਦੋਂ ਇਲੈਕਸ਼ਨ ਹੋਣੀ ਆ 2022 ਦੀ ਮਿਡ ਟਰਮ, ਉਹਦੇ ਉੱਤੇ ਵਰਕ ਕਰਨਾ ਆਲਰੇਡੀ ਸ਼ੁਰੂ ਕਰ ਦਿੱਤਾ ਹੈਗਾ। ਨੈਸ਼ਨਲ ਰਿਪਬਲਿਕਨ ਕਾਂਗਰਸ ਕਮੇਟੀ ਨੇ 25 ਜਿਹੜੇ ਡੈਮੋਕ੍ਰੇਟ ਜਿਹੜੇ ਪਹਿਲੀ ਵਾਰੀ ਇਲੈਕਟ ਹੋਏ ਸੀ 2018 ਦੇ ਵਿੱਚ, ਤੇ 6 ਇਨਕੰਬੈਂਟ ਜਿਹੜੇ ਡਿਸਟ੍ਰਿਕਟ ਜਿਨ੍ਹਾਂ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਹੱਕ ਦੇ ਵਿੱਚ ਵੋਟ ਪਾਈ ਸੀ, ਪਰ ਉਹਨਾਂ ਡਿਸਟ੍ਰਿਕਟ 'ਚ ਜਿਹੜੇ ਆ ਉਹ ਡੈਮੋਕ੍ਰੇਟ ਕਾਂਗਰਸਮੈਨ ਜਿੱਤ ਗਏ ਸੀ। ਸੋ ਇਹਦੇ ਵਿੱਚ ਐਵੀਗੇਲ ਸਪੈਨਬਰਗਰ ਵਰਜੀਨੀਆ ਦੀ ਆ, ਕੌਨਰ ਲੈਮ ਪੈਂਸਿਲਵੇਨੀਆ ਦੀ ਆ। ਸੋ ਕਹਿੰਦੇ ਵੀ ਇਹਨਾਂ ਦੇ ਉੱਤੇ ਅਸੀਂ ਜਿਹੜੀ 2022 ਦੀ ਇਲੈਕਸ਼ਨ ਆ ਉਹ ਵਰਕਆਊਟ ਕਰਨਾ ਸ਼ੁਰੂ ਕਰ ਦਿੱਤਾ ਆ। 47 ਜਿਹੜੀਆਂ ਉਹਨੇ ਟਾਰਗੇਟ ਕਰ ਲਿਆ ਵੀ ਇਹਨਾਂ ਨੂੰ ਜਿਹੜੀ ਆ ਹੁਣ 2 ਸਾਲਾਂ ਬਾਅਦ ਜਦੋਂ ਇਲੈਕਸ਼ਨ ਹੋਣੀ ਹੈਗੀ ਆ ਉਹਦੇ ਵਿੱਚ ਓਵਰਟਰਨ ਕਰਨਾ ਆ। ਜੀ ਬਿਲਕੁਲ। ਸੋ ਮਿਡ ਟਰਮ ਇਲੈਕਸ਼ਨ ਦੇ ਉੱਤੇ ਜਿਹੜਾ ਆ ਉਹਨਾਂ ਨੇ ਆਲਰੇਡੀ ਜ਼ੋਰ ਲਾਉਣਾ ਸ਼ੁਰੂ ਕੀਤਾ, ਖਾਸ ਕਰਕੇ ਇਹਨਾਂ ਨੇ ਉਹ ਡੈਮੋਕ੍ਰੇਟਸ ਦੀਆਂ ਸੀਟਾਂ ਜਿਹੜੀਆਂ ਚੁਣੀਆਂ, ਜਿਹੜੇ ਮੋਡਰੇਟ ਜਿਹੜੇ ਉਹ ਹੈਗੇ ਨੇ ਅਤੇ ਲਿਬਰਲ ਲੀਨਿੰਗ ਜਿਹੜੇ ਉਹ ਰਹੇ ਨੇ, ਅਤੇ ਕਹਿੰਦੇ ਵੀ ਗੈਸ ਐਨਰਜੀ ਵਾਲਾ ਮੁੱਦਾ ਜਿਹੜਾ ਆ ਉਹ ਮੁੱਖ ਤੌਰ ਦੇ ਉੱਤੇ ਜਿਹੜਾ ਉਹ ਚੱਕਿਆ ਜਾਊਗਾ, ਅਤੇ ਜਿਹੜੀਆਂ ਅਮੈਰੀਕਨ ਜੋਬਸ ਲਾਸ ਹੋਈਆਂ ਨੇ ਉਸ ਦਾ ਜਿਹੜਾ ਮੇਨ ਮੁੱਦਾ ਉਹ ਰੱਖਾਂਗੇ। ਇੱਕ ਪਾਸੇ ਸਾਬਕਾ ਰਾਸ਼ਟਰਪਤੀ ਟਰੰਪ ਦਾ ਜਿਹੜਾ ਆ ਉਹ ਸੈਨੇਟ ਦੇ ਵਿੱਚ ਟਰਾਇਲ ਚੱਲ ਰਿਹਾ, ਦੂਜੇ ਪਾਸੇ ਮੌਜੂਦਾ ਰਾਸ਼ਟਰਪਤੀ ਬਾਈਡਨ ਅਤੇ ਉਪ ਰਾਸ਼ਟਰਪਤੀ ਹੈਰਿਸ ਜਿਹੜੇ ਉਹ ਪੈਂਟਾਗਨ ਦੇ ਵਿੱਚ ਕਹਿੰਦੇ ਆ ਅੱਜ ਜਾ ਰਹੇ ਨੇ। ਵਾਈਟ ਹਾਊਸ ਨੇ ਜਿਹੜਾ ਉਹ ਦੱਸਿਆ ਵੀ ਉੱਥੇ ਡਿਫੈਂਸ ਸੈਕਟਰੀ ਲੋਇਡ ਆਸਟਿਨ ਅਤੇ ਹੋਰ ਪੈਂਟਾਗਨ ਲੀਡਰਸ ਦੇ ਨਾਲ ਇਹਨਾਂ ਦੀ ਮੁਲਾਕਾਤ ਜਿਹੜੀ ਹੋਣੀ ਆ, ਅਤੇ ਇਹਨਾਂ ਨੇ ਡਿਫੈਂਸ ਡਿਪਾਰਟਮੈਂਟ ਨੂੰ ਜਿਹੜਾ ਆ ਉਹ ਸੰਬੋਧਨ ਵੀ ਉੱਥੇ ਕਰਨਾ ਆ। ਇਹਨਾਂ ਨੇ ਜਿਹੜੀ ਉੱਥੇ ਅਫਰੀਕਨ ਅਮੈਰੀਕਨਸ ਹੈਗੇ ਆ ਸਰਵਿਸ ਕੋਰੀਡੋਰ ਦੇ ਵਿੱਚ, ਉਹਨਾਂ ਨੂੰ ਵੀ ਟੂਰ ਕਰਨ ਬਾਰੇ ਜਿਹੜਾ ਉਹ ਸੋਚ ਰਹੇ ਨੇ। ਸੋ ਇਹ ਹੁਣ ਦੇਖਦੇ ਆ, ਅਤੇ ਕਹਿੰਦੇ ਮਿਆਂਮਾਰ ਦੇ ਉੱਤੇ ਵੀ ਇਹ ਹੋ ਸਕਦਾ ਹੈ ਵੀ ਕੋਈ ਟਿੱਪਣੀ ਜਿਹੜੀ ਆ ਉੱਥੇ ਕਰਨਗੇ। ਆਲਰੇਡੀ ਮਿਆਂਮਾਰ ਜਿਹੜਾ ਆ ਚੀਨ ਦੇ ਲਾਗੇ ਜ਼ਿਆਦਾ ਨਾ ਜਾਵੇ, ਇਸ ਦੇ ਲਈ ਉਹਨਾਂ ਨੇ ਉੱਥੋਂ ਦੇ ਆਂਢੀ ਗੁਆਂਢੀ ਜਿਹੜੇ ਮੁਲਕਾਂ ਦੇ ਵਿੱਚ ਜਿਨ੍ਹਾਂ 'ਚ ਭਾਰਤ ਵੀ ਆ ਉਹਨਾਂ ਦੇ ਨਾਲ ਵੀ ਜਿਹੜੀ ਫ਼ੋਨ ਦੇ ਉੱਤੇ ਗੱਲਬਾਤ ਜਿਹੜੀ ਉਹ ਕੀਤੀ ਆ। ਸੋ ਚਾਈਨਾ ਖਿਲਾਫ ਆਪਣੀ ਜਿਹੜੀ ਲੌਬੀ ਆ ਉਸ ਨੂੰ ਉਹ ਹੋਰ ਸਟਰੋਂਗ ਕਰਨ ਬਾਰੇ ਜਿਹੜੀ ਉਹ ਕੋਸ਼ਿਸ਼ ਕਰ ਰਹੇ ਨੇ। ਜੀ, ਅਗਲੀ ਖਬਰ ਵੱਲ ਚਲੀਏ। ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੂੰ ਇੱਕ ਬਹੁਤ ਵੱਡੀ ਜਿਹੜੀ ਫਾਈਟ ਆ ਉਹ ਆਉਣ ਵਾਲੇ ਸਮੇਂ ਕਰਨੀ ਪੈਣੀ ਆ, ਕਿਉਂਕਿ ਜਿਹੜੇ ਐਂਟੀ ਵੈਕਸਰਸ ਹੈਗੇ ਆ ਉਹ ਹੁਣ ਮੂਵਮੈਂਟ ਫੜਦੇ ਜਾ ਰਹੇ ਆ। ਜਿਹੜੇ ਲੋਕ ਕਹਿੰਦੇ ਆ ਵੀ ਵੈਕਸੀਨ ਨਹੀਂ ਲਵਾਉਣਾ ਚਾਹੀਦਾ, ਹੁਣ ਤੱਕ ਜੇ ਦੱਸਦੇ ਜਾਈਏ ਤੇ ਕਹਿੰਦੇ ਪਈ 39.4% ਪਿਛਲੇ ਸਤੰਬਰ ਦੇ ਵਿੱਚ ਲੋਕਾਂ ਨੇ ਜਦੋਂ ਸਰਵੇ ਕੀਤਾ ਸੀ ਉਹਨਾਂ ਨੇ ਕਿਹਾ ਸੀ ਵੀ ਹਾਂ ਅਸੀਂ ਜਿਹੜਾ ਇਹ ਐਂਟੀ ਜਿਹੜਾ ਕੋਵਿਡ ਦਾ ਜਿਹੜਾ ਵੈਕਸੀਨ ਆ ਉਸ ਨੂੰ ਲਵਾਵਾਂਗੇ, ਪਰ 70 ਤੋਂ 80% ਸਾਇੰਟਿਸਟ ਕਹਿੰਦੇ ਆ ਵੀ ਵਾਇਰਸ ਨੂੰ ਮਾਰਨ ਦੇ ਲਈ ਜਿਹੜੇ ਹੈਗੇ ਆ ਟੀਕਾ ਲੱਗਣਾ ਚਾਹੀਦਾ ਲੋਕਾਂ ਦੇ, ਤਾਂ ਹੋਣਾ ਹੈਗਾ ਆ। ਪਰ ਜਿਹੜੇ ਨਵੇਂ ਸਰਵੇ ਆ ਰਹੇ ਕਹਿੰਦੇ ਵੀ ਥੋੜ੍ਹੇ ਜਿਹੇ ਫਿਗਰ ਤਾਂ ਵਧੇ ਆ, ਪਰ ਸਟਿਲ ਈਵਨ ਕਈ ਡਾਕਟਰਸ ਜਾਂ ਨਰਸਸ ਵੀ ਨਹੀਂ ਇਹ ਜਿਹੜਾ ਟੀਕਾ ਲਵਾ ਰਹੀਆਂ। 32.9 ਮਿਲੀਅਨ ਜਿਹੜੀ ਕਿ 9.9% ਆਫ ਦਾ ਜਿਹੜੀ ਟੋਟਲ ਪਾਪੂਲੇਸ਼ਨ ਆ USA ਦੀ, ਉਹਨਾਂ ਨੇ ਪਹਿਲਾ ਟੀਕਾ ਲਵਾ ਲਿਆ ਹੈਗਾ ਆ। 9.8 ਮਿਲੀਅਨ ਲੋਕ ਜਿਹੜਾ ਕਿ 3% ਪੂਰੀ ਪਾਪੂਲੇਸ਼ਨ ਦਾ USA ਦਾ ਬਣਦਾ ਉਹ ਫੁੱਲੀ ਵੈਕਸੀਨੇਟਡ ਹੋ ਗਿਆ। ਇਹਦਾ ਮਤਲਬ ਇਹ ਆ ਵੀ ਉਹਨਾਂ ਦੇ ਦੋਨੋਂ ਟੀਕੇ ਜਿਹੜੇ ਲੱਗ ਗਏ ਹੈਗੇ ਆ। ਹਰਡ ਇਮਿਊਨਿਟੀ ਦੀ ਵੀ ਜਿਹੜੀ ਗੱਲ ਚੱਲ ਰਹੀ ਆ, ਕਹਿੰਦੇ 33 ਮਿਲੀਅਨ ਜਿਹੜੇ ਆ 331 ਮਿਲੀਅਨ ਦੇ ਵਿੱਚੋਂ ਉਹਨਾਂ ਨੇ ਪਹਿਲੀ ਡੋਜ਼ ਫਾਈਜ਼ਰ ਤੇ ਮੋਡਰਨਾ ਦੀ ਲੈ ਲਈ ਆ। ਜੀ ਬਿਲਕੁਲ। ਸੋ ਇਹ ਇੱਕ ਕਾਫੀ ਵੱਡੀ ਜਿਹੜੀ ਚੁਣੌਤੀ ਆ ਉਹ ਸਰਕਾਰਾਂ ਦੇ ਲਈ ਰਹਿਣ ਵਾਲੀ ਹੈਗੀ ਆ। ਐਂਟੀ ਵੈਕਸਰਸ ਪਿਛਲੇ 4-5 ਸਾਲਾਂ ਦੇ ਵਿੱਚ ਇਹਨਾਂ ਨੇ ਬਹੁਤ ਜ਼ਿਆਦਾ ਜਿਹੜਾ ਉਹ ਜ਼ੋਰ ਫੜਿਆ ਆ। ਇਹ ਕਿਤੇ ਨਾ ਕਿਤੇ ਇਹਨਾਂ ਦਾ ਕਹਿ ਸਕਦੇ ਹਾਂ ਵੀ ਜਿਹੜੀ QAnon ਕੌਨਸਪੀਰੇਸੀ ਥਿਊਰੀਆਂ ਅਤੇ ਹੋਰ ਪਾਸੇ ਵੱਲ ਨੂੰ ਜਿਹੜਾ ਧਿਆਨ ਜਿਹੜਾ ਉਹਨਾਂ ਚੀਜ਼ਾਂ ਦੇ ਵੱਲ ਜ਼ਿਆਦਾ ਹੈਗਾ ਆ। ਸੋ ਅਜੇ ਵੀ ਕਈ ਲੋਕ ਇਹ ਸੋਚੀ ਜਾ ਰਹੇ ਆ ਵੀ ਸ਼ਾਇਦ ਸਰਕਾਰ ਨੇ ਇਹ ਟੀਕਾ ਲਾ ਕੇ ਤੁਹਾਡੇ 'ਤੇ ਕੰਟਰੋਲ ਜਿਹੜਾ ਉਹ ਕਰ ਲੈਣਾ ਆ, ਅਤੇ ਜਦ ਕਿ ਸਰਕਾਰ ਦੇ ਕੋਲ ਤਾਂ ਆਲਰੇਡੀ ਤੁਹਾਡਾ SSN ਕਿੱਥੇ ਰਹਿੰਦੇ ਆ, ਕਿੰਨਾ ਤੁਸੀਂ ਟੈਕਸ ਭਰਦੇ ਆ,
ਸਾਰੀਆਂ ਚੀਜ਼ਾਂ ਦਾ ਜਿਹੜਾ ਉਹਨਾਂ ਦੇ ਕੋਲ ਡਾਟਾ ਤੁਹਾਡੇ ਉੱਤੇ ਜਿਹੜਾ ਉਹ ਹੈਗਾ ਹੀ ਹੈਗਾ। ਜੇ ਕਿਸੇ ਨੂੰ ਉਹਨਾਂ ਨੇ ਕਰਨਾ ਹੋਇਆ ਤਾਂ ਉਹ ਕਰ ਵੀ ਸਕਦੇ ਆ, ਪਰ ਇੱਦਾਂ ਨਹੀਂ ਜਿਹੜਾ ਉਹ ਹੋ ਰਿਹਾ। ਸੋ ਕਿਤੇ ਨਾ ਕਿਤੇ ਇਹ ਵਿਚਕਾਨੀਆਂ ਗੱਲਾਂ ਜਿਹੜੀਆਂ ਉਹ ਲੱਗ ਰਹੀਆਂ ਨੇ। ਬਹੁਤ ਸਾਰੇ ਲੋਕ ਨੇ ਜੀ ਇਹ ਟੀਕਾ ਲਾ ਕੇ ਪਤਾ ਨਹੀਂ ਤੁਹਾਨੂੰ ਜਿਹੜਾ ਆ ਉਹ ਕੀ ਹੋ ਜਾਣਾ ਆ। ਸੋ ਜਦੋਂ ਤੁਹਾਨੂੰ ਕਹਿੰਦੇ ਵੀ ਵੈਕਸੀਨ ਇਹ ਲਗਾਈ ਜਾਂਦੀ ਆ ਤਾਂ ਡੈਫੀਨੇਟਲੀ ਥੋੜ੍ਹੇ ਬਹੁਤੇ ਸਾਈਡ ਇਫੈਕਟ ਉਸ ਟਾਈਮ ਦੇ ਉੱਤੇ ਹੁੰਦੇ ਆ। ਉਹ ਤੁਹਾਡਾ ਇਮਿਊਨ ਸਿਸਟਮ ਦਾ ਰਿਸਪੌਂਸ ਹੀ ਜਿਹੜਾ ਹੁੰਦਾ ਆ। ਇਹਦਾ ਮਤਲਬ ਇਹ ਆ ਵੀ ਜਿਹੜਾ ਤੁਹਾਡਾ ਸਰੀਰ ਆ ਉਸ ਚੀਜ਼ ਦੇ ਲਈ ਤਿਆਰੀ ਕਰ ਰਿਹਾ ਵੀ ਜੇ ਰੱਬ ਨਾ ਕਰੇ ਦੁਬਾਰਾ ਉਸ ਦਾ ਤੁਹਾਨੂੰ ਸਾਹਮਣਾ ਕਰਨਾ ਪਵੇ ਤਾਂ ਉਸ ਨੂੰ ਕਿਸ ਤਰੀਕੇ ਦੇ ਨਾਲ ਝੱਲਣਾ ਹੈਗਾ ਆ। ਕਈਆਂ ਦੇ ਉੱਤੇ ਬੈਡ ਇਫੈਕਟ ਵੀ ਜਿਹੜੇ ਆ ਉਹ ਹੋ ਸਕਦੇ ਆ। ਸੋ ਇਹ ਹੁਣ ਓਵਰਆਲ ਦੇਖਣਾ ਪਊਗਾ ਵੀ ਲੋਕ ਕਿਸ ਹਿਸਾਬ ਦੇ ਨਾਲ ਜਿਹੜਾ ਉਹ ਸੋਚ ਰਹੇ ਨੇ ਅਤੇ ਕਿ ਕਿੱਦਾਂ ਜਿਹੜਾ ਉਹ ਉਹਨਾਂ ਨੇ ਡਿਸੀਜ਼ਨ ਲੈਣਾ। ਡਿਸੀਜ਼ਨ ਲੈਣ ਤੋਂ ਪਹਿਲਾਂ ਆਪਾਂ ਇਹੀ ਜ਼ਰੂਰ ਕਹਿਣਾ ਚਾਹੁੰਦੇ ਹਾਂ ਵੀ ਜ਼ਰੂਰ ਸਾਇੰਸਦਾਨਾਂ ਦੀ ਜਿਹੜੀ ਆ ਜੋ ਉਹਨਾਂ ਦੀਆਂ ਰਿਪੋਰਟਸ ਨੇ ਜੋ ਟਰਾਇਲਸ ਦੇ ਵਿੱਚ ਹੋਇਆ ਆ ਉਸ ਨੂੰ ਖੁਦ ਪੜ੍ਹੋ। ਕਿਸੇ ਦੀ ਕਹੀ ਗੱਲ ਦੇ ਉੱਤੇ ਜਿਹੜਾ ਆ ਉਹ ਤੁਸੀਂ ਵਿਸ਼ਵਾਸ ਜਿਹੜਾ ਉਹ ਨਾ ਕਰੋ। ਖੁਦ ਪੜ੍ਹ ਕੇ ਜਿਹੜਾ ਇਸ ਚੀਜ਼ ਦੇ ਬਾਰੇ ਸੁਣ ਕੇ ਜਿਹੜਾ ਉਹ ਫੈਸਲਾ ਤੁਸੀਂ ਲਿਓ ਜੀ। ਇਸੇ ਤਰ੍ਹਾਂ 60% ਜਿਹੜੇ ਇੰਪਲਾਈਜ਼ ਹੈਗੇ ਆ ਲੌਂਗ ਟਰਮ ਕੇਅਰ ਫੈਸਿਲਿਟੀਜ਼ ਦੇ, ਜਿੱਥੇ ਜ਼ਿਆਦਾ ਬਜ਼ੁਰਗ ਰਹਿੰਦੇ ਹੈਗੇ ਆ ਜਾਂ ਕੋਈ ਟਰਮੀਨਲੀ ਇਲ ਜਿਹੜੇ ਕੋਈ ਯੰਗ ਵੀ ਹੈਗੇ ਆ, ਉੱਥੇ ਕਹਿੰਦੇ ਵੀ ਵਾਲਗ੍ਰੀਨਸ ਦੇ CVS ਹੈਲਥ ਵੱਲੋਂ ਵੈਕਸੀਨ ਲਾਏ ਗਏ। ਅਤੇ ਰਿਕ ਗੇਟਸ ਇੱਕ ਹੈੱਡ ਆਫ ਫਾਰਮੇਸੀ ਜਿਹੜੇ ਹੈਲਥ ਕੇਅਰ ਵਾਲਗ੍ਰੀਨ 'ਤੇ ਹੈਗੇ, ਉਹਨਾਂ ਨੇ ਕਿਹਾ ਵੀ 20% ਜਿਹੜੇ ਰੈਜ਼ੀਡੈਂਟ ਸੀਗੇ ਉਹਨਾਂ ਨੇ ਇਹ ਕਿਹਾ ਵੀ ਅਸੀਂ ਨਹੀਂ ਟੀਕਾ ਲਵਾਉਣਾ ਹੈਗਾ। ਅਤੇ ਹੈਰਾਨੀ ਦੀ ਗੱਲ ਇਹ ਆ ਵੀ ਨਿਊਯਾਰਕ ਸ਼ਹਿਰ ਦੇ ਵਿੱਚ 30% ਜਿਹੜੇ ਹੈਲਥ ਕੇਅਰ ਵਰਕਰਸ ਆ ਉਹਨਾਂ ਨੇ ਨਾਂਹ ਕਰ ਦਿੱਤੀ ਹੈ ਇਸ ਟੀਕਾ ਲਵਾਉਣ ਤੋਂ। ਅਤੇ ਮੇਅਰ ਬਿਲ ਡੇ ਬਲੈਸੀਓ ਨੇ ਇਹ ਕਿਹਾ ਸੀ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ 30 ਜਾਂ 40 ਜਾਂ 50% ਜਿਹੜੇ ਆ ਘੱਟੋ ਘੱਟ ਉਹ ਜਿਹੜਾ ਵੈਕਸੀਨ ਲਵਾਉਣ। ਸੋ ਜੇ ਹੁਣ ਹੈਲਥ ਕੇਅਰ ਵਰਕਰਸ ਨਾ ਕਰੀ ਜਾਂਦੇ ਤਾਂ ਲੋਕ ਜਿਹੜੇ ਆ ਨੈਚੁਰਲੀ ਉਹਨਾਂ ਦੇ ਉੱਤੇ ਕੋਈ ਨਾ ਕੋਈ ਜਿਹੜਾ ਬੁਰਾ ਅਸਰ ਪੈਂਦਾ ਵੀ ਜੇ ਡਾਕਟਰ ਨਰਸਾਂ ਨਹੀਂ ਲਵਾ ਰਹੇ ਤਾਂ ਫਿਰ ਕੁਛ ਨਾ ਕੁਛ ਘਬਰਾਹਟ ਤਾਂ ਹੁੰਦੀ ਆ ਆਮ ਲੋਕਾਂ ਨੂੰ। ਜੀ ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਇਸ ਦੇ ਵਿੱਚ ਗੱਲ ਕਰਦੇ ਜਾਈਏ ਤਾਂ ਰਾਈਟ ਨਾਓ ਬਹੁਤ ਸਾਰੇ ਜਿਹੜੇ ਹੁਣ ਰਿਕਮੈਂਡੇਸ਼ਨਸ ਇਹ ਆ ਰਹੀਆਂ ਵੀ ਕਹਿੰਦੇ ਡਬਲ ਮਾਸਕਿੰਗ ਕਰਕੇ ਜਿਹੜਾ ਕੋਵਿਡ ਦਾ ਫੈਲਾਅ ਆ ਉਸ ਨੂੰ ਤੁਸੀਂ ਜਿਹੜਾ ਹੋਰ ਵੀ ਜ਼ਿਆਦਾ ਘਟਾ ਸਕਦੇ ਆ। ਸੋ CDC ਵੀ ਇਹ ਹੁਣ ਰਿਕਮੈਂਡ ਕਰਦਾ ਹੈ ਵੀ ਤੁਸੀਂ ਡਬਲ ਮਾਸਕਿੰਗ ਜਿਹੜੀ ਆ ਉਹ ਕਰੋ। ਘੱਟੋ ਘੱਟ ਇੱਕ ਤਾਂ ਜਿਹੜਾ ਆ ਉਹ ਤੁਹਾਨੂੰ ਲਾਉਣਾ ਹੀ ਚਾਹੀਦਾ ਆ ਜਦੋਂ ਵੀ ਕਿਤੇ ਤੁਸੀਂ ਬਾਹਰ ਆਉਂਦੇ ਜਾਂਦੇ ਹੈਗੇ ਆ। ਸੋ ਇਹ ਹੁਣ ਦੇਖਣਾ ਹੋਊਗਾ ਵੀ ਲੋਕ ਅੱਗੇ ਤਾਂ ਇੱਕ ਮਾਸਕ ਲਾ ਕੇ ਵੀ ਕਈ ਜਿਹੜੇ ਉਹ ਖੁਸ਼ ਨਹੀਂ ਸੀਗੇ, ਹੁਣ ਦੋਹਰਾ ਮਾਸਕ ਲਾਉਣ ਦੇ ਵਿੱਚ ਉਹ ਕਿੰਨਾ ਕੁ ਯਕੀਨ ਜਿਹੜਾ ਉਹ ਰੱਖਣਗੇ। ਖਾਸ ਕਰਕੇ ਜਿਹੜਾ ਸਟ੍ਰੇਨ ਸਾਊਥ ਅਫਰੀਕਾ ਵਾਲਾ ਆ ਉਹ ਕਹਿੰਦੇ ਵੀ ਥੋੜ੍ਹਾ ਜ਼ਿਆਦਾ ਤੇਜ਼ੀ ਦੇ ਨਾਲ ਫੈਲਦਾ ਆ ਅਤੇ ਉਹਦੇ ਨਾਲ ਪ੍ਰੋਬਲਮਸ ਜਿਹੜੀਆਂ ਉਹ ਜ਼ਿਆਦਾ ਵੱਧ ਰਹੀਆਂ ਨੇ। ਜਿਸ ਕਰਕੇ ਉਹ ਤੋਂ ਬਚਣ ਦੇ ਲਈ ਇਹ ਡਬਲ ਮਾਸਕਿੰਗ ਕਰਕੇ ਤੁਹਾਨੂੰ ਫਾਇਦਾ ਜਿਹੜਾ ਕਹਿੰਦੇ ਆ ਉਹ ਹੋ ਸਕਦਾ ਆ। ਉੱਧਰ ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਆ ਉਹਨਾਂ ਨੇ ਜਿਹੜੀ ਐਸਟਰਾਜ਼ੈਨੇਕਾ ਵੈਕਸੀਨ ਆ ਉਸ ਨੂੰ ਲਾਉਣ ਦੇ ਲਈ ਜਿਹੜਾ ਇੱਕ ਹਿਸਾਬ ਦੇ ਨਾਲ ਕਿਹਾ ਵੀ ਤੁਸੀਂ ਉਸ ਨੂੰ ਜ਼ਰੂਰ ਲਾਓ, ਉਸ ਨੂੰ ਰੋਕੋ ਨਹੀਂ, ਕਿਉਂਕਿ ਸਾਊਥ ਅਫਰੀਕਾ ਵਾਲਿਆਂ ਨੇ ਆਲਰੇਡੀ ਜਿਹੜੀ ਐਸਟਰਾਜ਼ੈਨੇਕਾ ਜਿਹੜੀ ਵੈਕਸੀਨ ਸੀਗੀ ਉਸ ਨੂੰ ਲਾਉਣ ਦੇ ਉੱਤੇ ਰੋਕ ਲਾ ਦਿੱਤੀ ਸੀ। ਖਾਸ ਕਰਕੇ ਜਦੋਂ ਇਹ ਪਤਾ ਲੱਗਾ ਵੀ ਜਿਹੜਾ ਉੱਥੇ ਦਾ ਸਟ੍ਰੇਨ ਆ ਉਸ ਦੇ ਉੱਤੇ ਬਹੁਤੀ ਕਾਰਗਰ ਜਿਹੜੀ ਸਾਬਤ ਆ ਉਹ ਨਹੀਂ ਹੋ ਰਹੀ। ਵਰਲਡ ਹੈਲਥ ਆਰਗੇਨਾਈਜੇਸ਼ਨ ਵਾਲੇ ਕਹਿ ਰਹੇ ਆ ਵੀ ਜੇ ਜ਼ਿਆਦਾ ਕਾਰਗਰ ਨਹੀਂ ਹੋ ਰਹੀ ਐਟਲੀਸਟ ਇੰਨੀ ਕੁ ਕਾਰਗਰ ਤਾਂ ਉਹ ਰਹਿ ਰਹੀ ਆ ਵੀ ਜਿਹੜੇ ਬਜ਼ੁਰਗ ਨੇ ਉਹ ਜ਼ਿਆਦਾ ਬਿਮਾਰ ਜਿਹੜੇ ਆ ਉਹ ਨਾ ਹੋਣ। ਥੋੜ੍ਹੀ ਜਿਹੀ ਜਿਹੜੀ ਆ ਉਹਨਾਂ ਨੂੰ ਫਾਇਦਾ ਇਸ ਦੇ ਨਾਲ ਜਿਹੜਾ ਉਹ ਹੋ ਰਿਹਾ ਹੈ। ਸੋ ਕਹਿੰਦੇ ਵੀ ਪਤਾ ਨਹੀਂ 6 ਮਹੀਨਿਆਂ ਨੂੰ ਸਾਲ ਨੂੰ ਇਹਨਾਂ ਸਾਰੀਆਂ ਸਟ੍ਰੇਨਸ ਦੇ ਉੱਤੇ ਜ਼ਿਆਦਾ ਕਾਰਗਰ ਰਹਿਣ ਵਾਲੀ ਵੈਕਸੀਨ ਦੀ ਜੇ ਇੰਤਜ਼ਾਰ ਕਰਾਂਗੇ ਤਾਂ ਉਦੋਂ ਤੱਕ ਹਾਲਾਤ ਮਾੜੇ ਜਿਹੜੇ ਆ ਉਹ ਹੋ ਸਕਦੇ ਆ। ਸੋ ਉਹ ਤਾਂ ਇਹੀ ਕਹਿ ਰਹੇ ਆ, ਸਾਰਿਆਂ ਨੂੰ ਅਪੀਲ ਕਰ ਰਹੇ ਆ ਵੀ ਵੈਕਸੀਨ ਜਿਹੜੀ ਵੀ ਤੁਹਾਨੂੰ ਮਿਲਦੀ ਆ ਉਸ ਨੂੰ ਤੁਸੀਂ ਲਗਵਾ ਲਓ। ਜੀ ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ ਪਰਮਾਤਮਾ ਦੇ ਘਰ ਦੇਰ ਆ ਅੰਧੇਰ ਨਹੀਂ ਹੈਗੇ। ਜਰਮਨ ਦੇ ਵਿੱਚ ਇੱਕ 100 ਸਾਲਾਂ ਦਾ ਜਿਹੜਾ ਓਲਡ ਬੰਦਾ ਸੀ ਜੋ ਕਿ ਗਾਰਡ ਸੀਗਾ ਨਾਜੀ ਕੰਸਨਟ੍ਰੇਸ਼ਨ ਜਿਹੜੇ ਕੈਂਪ ਆ ਉੱਥੇ, ਅਤੇ ਉਸ ਨੂੰ ਹੁਣ ਚਾਰਜ ਕੀਤਾ ਗਿਆ ਹੋਲੋਕੌਸਟ ਐਟਰੋਸਿਟੀਜ਼ ਦੇ ਸੰਬੰਧ ਦੇ ਵਿੱਚ। ਜਰਮਨ ਦੇ ਪ੍ਰੋਸੀਕਿਊਟਰ ਨੇ 100 ਸਾਲਾਂ ਦਾ ਇਹ ਜਿਹੜਾ ਬਜ਼ੁਰਗ ਆ ਇਹ ਗਾਰਡ ਸੀਗਾ ਇੱਕ ਟਾਈਮ 'ਤੇ ਜਿੱਥੇ 3518 ਲੋਕ ਜਿਹੜੇ ਆ ਮਰਡਰ ਕੀਤੇ ਗਏ ਸੀ। ਸਚਸੈਨਹੌਜ਼ਨ ਨਾਮ ਦਾ ਕੰਸਨਟ੍ਰੇਸ਼ਨ ਕੈਂਪ ਜਿਹੜਾ ਆ ਔਰੇਨਨ ਵਰਗ ਜਿਹੜਾ ਆ ਨਾਰਥ ਆਫ ਬਰਲਿਨ
ਜਨਵਰੀ 1942 ਤੋਂ ਲੈ ਕੇ ਫਰਵਰੀ 1945 ਤੱਕ ਇਹ ਗਾਰਡ ਦੀ ਡਿਊਟੀ ਕਰਦਾ ਸੀ ਤੇ ਉੱਥੇ ਇੰਨੇ ਲੋਕਾਂ ਦੀ ਜਿਹੜੀ ਮੌਤ ਹੋਈ ਸੀ। ਤੇ ਇਹ ਉਹੀ ਕੈਂਪ ਆ ਜਿੱਥੇ ਕਹਿੰਦੇ ਵੀ 2 ਲੱਖ ਦੇ ਕਰੀਬ ਪ੍ਰਿਜ਼ਨਰਸ ਨੂੰ ਰੱਖਿਆ ਗਿਆ ਸੀ ਤੇ ਬਾਅਦ ਦੇ ਵਿੱਚ 1 ਲੱਖ ਜਿਹੜੇ ਆ ਉੱਥੇ ਮਾਰ ਦਿੱਤੇ ਗਏ ਵਰਲਡ ਵਾਰ 2 ਦੇ ਦੌਰਾਨ। ਟੋਟਲ ਜਿਹੜੇ ਆ 6 ਮਿਲੀਅਨ ਯੂ ਪੀਪਲ ਜਿਹੜੇ ਆ ਉਹਨਾਂ ਨੂੰ ਨਾਜ਼ੀ ਕੰਸੈਂਟਰੇਸ਼ਨ ਕੈਂਪਾਂ ਦੇ ਵਿੱਚ ਮਾਰ ਦਿੱਤਾ ਗਿਆ ਸੀ। ਪਿਛਲੇ ਸਾਲ ਵੀ ਇੱਕ ਗਾਰਡ ਜਿਹੜਾ ਬਰੂਨੋ ਡੀ ਨਾਮ ਦਾ ਗਾਰਡ ਆ ਉਹਨੂੰ 2 ਸਾਲਾਂ ਦੀ ਸਸਪੈਂਡਡ ਸੈਂਟੈਂਸ ਹੋਈ ਸੀ। ਸੋ ਦੇਖੋ ਇੰਨੇ ਸਾਲਾਂ ਬਾਅਦ ਵੀ ਜਿਹੜੀ ਸਜ਼ਾ ਦਿੱਤੀ ਗਈ ਆ ਜਿਨ੍ਹਾਂ ਨੇ ਇੰਨੇ ਜ਼ੁਲਮ ਕੀਤੇ ਆ। ਇੰਡੀਆ ਦੇ ਵਿੱਚ ਵੀ 1984 ਤੋਂ ਬਾਅਦ ਜੋ ਕੁਝ ਸਿੱਖਾਂ ਤੇ ਹੋਇਆ ਤੇ ਜੇ ਅੱਜ ਦੀ ਡੇਟ 'ਚ ਹੋ ਰਿਹਾ, ਸੋ ਸਾਰਿਆਂ ਨੂੰ ਯਾਦ ਰੱਖਣਾ ਚਾਹੀਦਾ ਕਦੇ ਨਾ ਕਦੇ ਤਾਂ ਜ਼ਰੂਰ ਇਹ ਅੜਿੱਕੇ ਆਉਣਗੇ ਜਿਨ੍ਹਾਂ ਨੇ ਇੰਨੇ ਜ਼ੁਲਮ ਕੀਤੇ ਹੈਗੇ ਆ। ਜੀ ਸਦਕੇ ਜਾਂਦੇ ਹਾਂ ਜਰਮਨ ਜਿਹੜੇ ਉਸ ਸਿਸਟਮ ਦੇ ਉੱਤੇ ਉਹਨਾਂ ਨੇ ਜਿਹੜੇ ਆ ਚਾਹੇ ਉਹ ਕਿੱਡਾ ਵੀ ਆ ਬਜ਼ੁਰਗ ਹੋ ਗਿਆ ਚਾਹੇ ਜਿੰਨੀ ਮਰਜ਼ੀ ਉਮਰ ਆ ਵੀ ਉਹਨਾਂ ਨੇ ਉਸ ਨੂੰ ਜਿਹੜਾ ਉਹ ਸੁਣਾਇਆ ਆ। ਸੋ ਹੁਣ ਇੱਥੇ ਤੁਸੀਂ ਤੁਲਨਾ ਕਰਕੇ ਦੇਖੋ ਵੀ ਕਹਿੰਦੇ ਵੀ ਰਾਸ਼ਟਰਪਤੀ ਨੇ ਹਿੰਸਾ ਕਰਵਾਈ ਆ ਪਰ ਹੁਣ ਉਹ ਰਾਸ਼ਟਰਪਤੀ ਨਹੀਂ ਹੈ, ਇਸ ਲਈ ਟਰਾਇਲ ਜਿਹੜਾ ਉਹ ਆਪਾਂ ਨਹੀਂ ਚਲਾ ਸਕਦੇ। ਸੋ ਇਹ ਯਾਦ ਦਿਵਾਉਣਾ ਚਾਹੁੰਦੇ ਹਾਂ ਜਦੋਂ ਵਰਲਡ ਵਾਰ ਹੋਈ ਸੀ ਜਿਊਜ਼ ਦੀਆਂ ਹੱਤਿਆਵਾਂ ਜਿਹੜੀਆਂ ਆ ਨਾਜ਼ੀਜ਼ ਨੇ ਕੀਤੀਆਂ ਸੀ, ਉਸ ਤੋਂ ਬਾਅਦ 'ਚ ਨਿਊਰਮਬਰਗਰ ਟਰਾਇਲ ਜਿਹੜੇ ਚੱਲਦੇ ਸੀਗੇ ਜਿੱਤ ਗਈ ਸੀ ਸਾਰੀ ਦੁਨੀਆ, ਪਰ ਫਿਰ ਵੀ ਜਿਹੜੇ ਟਰਾਇਲ ਆ ਉਹ ਚਲਾਏ ਗਏ ਸੀ ਉਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਜਿਹੜੀਆਂ ਉਹ ਦਿਵਾਉਣ ਦੇ ਲਈ। ਪਰ ਅੱਜ ਜਿਹੜੇ ਇੱਥੇ ਰਿਪਬਲਿਕਨਸ ਆ ਖਾਸ ਕਰਕੇ ਉਹ ਇਹ ਕਹਿ ਰਹੇ ਆ ਵੀ ਹੁਣ ਇਹ ਰਾਸ਼ਟਰਪਤੀ ਨਹੀਂ ਆ, ਇਹਨਾਂ ਦੀ ਭੜਕਾਈ ਹੋਈ ਹਿੰਸਾ ਦਾ ਇਸ ਦੇ ਲਈ ਇਹਦੀ ਜ਼ਿੰਮੇਵਾਰੀ ਜਿਹੜੀ ਉਹ ਹੁਣ ਨਹੀਂ ਬਣਦੀ, ਟਰਾਇਲ ਨਹੀਂ ਚੱਲਣਾ ਚਾਹੀਦਾ। ਸੋ ਇਹ ਦੇਖਣਾ ਹੋਊਗਾ ਵੀ ਲੋਕ ਕਿੱਥੇ ਪਿਕ ਐਂਡ ਚੂਜ਼ ਜਿਹੜੀਆਂ ਗੱਲਾਂ ਆ ਉਹ ਕਰਦੇ ਨੇ। ਇਸੇ ਹੀ ਜਿਹੜੇ ਇੰਪੀਚਮੈਂਟ ਟਰਾਇਲ ਦੇ ਵਿੱਚ ਇਨਸਾਈਟਰ ਇਨ ਚੀਫ ਦਾ ਨਾਮ ਜਿਹੜਾ ਡੈਮੋਕ੍ਰੇਟਸ ਆ ਉਹ ਸਾਬਕਾ ਰਾਸ਼ਟਰਪਤੀ ਟਰੰਪ ਆ ਉਹਨਾਂ ਨੂੰ ਜਿਹੜਾ ਉਹਨਾਂ ਨੇ ਹੁਣ ਦੇਣਾ ਸ਼ੁਰੂ ਕਰ ਦਿੱਤਾ ਆ ਵੀ ਇਹ ਕਮਾਂਡਰ ਇਨ ਚੀਫ ਨਹੀਂ ਸੀਗੇ, ਇਹਨਾਂ ਨੇ ਜਿਹੜੀ ਹਿੰਸਾ ਭੜਕਾਉਣ ਵਾਲੀਆਂ ਗੱਲਾਂ ਆ ਇਨਸਾਈਟਰ ਇਨ ਚੀਫ ਦਾ ਕੰਮ ਜਿਹੜਾ ਉੱਥੇ ਕੀਤਾ ਹੈਗਾ ਆ। ਸੋ ਕਾਫੀ ਅਹਿਮ ਆਉਣ ਵਾਲਾ ਜਿਹੜਾ 1 ਵੀਕ ਰਹਿਣ ਵਾਲਾ ਹੈ। ਬਾਈਡਨ ਪ੍ਰਸ਼ਾਸਨ ਦੀ ਕਾਰਜਕਾਰੀ ਕਿੱਦਾਂ ਦੀ ਰਹੂਗੀ ਇਸ ਦੇ ਉੱਤੇ ਵੀ ਕਾਫੀ ਜਿਹੜਾ ਇਸ ਦਾ ਅਸਰ ਆ ਉਹ ਪਵੇਗਾ ਕਿਉਂਕਿ ਇੱਕ ਅੱਧਾ ਵੀ ਸੈਨੇਟਰ ਜੇ ਇਹਨਾਂ ਦੇ ਨਾਲੋਂ ਡੈਮੋਕ੍ਰੇਟਸ ਦੇ ਨਾਲੋਂ ਟੁੱਟਦਾ ਆ ਤਾਂ ਆਉਣ ਵਾਲੇ ਉਹਨਾਂ ਦੇ ਏਜੰਡੇ ਨੂੰ ਉਹ ਕਿੱਦਾਂ ਪੂਰਾ ਕਰਨਗੇ ਉਸ ਦੇ ਉੱਤੇ ਕਾਫੀ ਵੱਡੇ ਜਿਹੜੇ ਅੜਿੱਕੇ ਆ ਉਹਨਾਂ 'ਚ ਲੱਗ ਸਕਦੇ ਨੇ। ਜੀ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਜਿਹੜੀਆਂ ਹੋਰ ਖਬਰਾਂ ਹੋਵੇ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। Radio USA, KWRU Fresno 1300 AM, KLHC Bakersfield 1350 AM, KOVO Yuba City 1450 AM, KIID Sacramento 1470 AM, KCVR Lodi Stockton 1570 AM. Chima Tax and Bookkeeping Services ਇੱਥੇ ਤੁਸੀਂ payroll services, individual business ਜਾਂ corporate tax filing ਜਾਂ ਫਿਰ corporation ਤੇ S corporation ਬਣਾਉਣ ਲਈ ਜਾਂ ਫਿਰ ਜੇ ਤੁਸੀਂ passport, citizenship, EIN ਜਾਂ ਹੋਰ ਵੀ ਕਿਸੇ ਤਰ੍ਹਾਂ ਦੇ ਫਾਰਮ ਫਾਈਲ ਕਰਨਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਅਮਰਿਤਬੀਰ ਸਿੰਘ ਨੂੰ 5597790180 ਜਾਂ ਫਿਰ 5598402616 ਤੇ ਕਾਲ ਕਰੋ। ਐਡਰੈਸ ਹੈ 4221 West Sierra Madera Avenue, Suite 207। ਇਸ ਸਾਲ ਓਬਾਮਾ ਕੇਅਰ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਅੱਜ ਹੀ ਆਪਣੀ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਨੂੰ ਰੀਨਿਊ ਕਰਾਉਣ ਦੇ ਲਈ ਨਵੀਂ ਐਪਲੀਕੇਸ਼ਨ ਭਰਨ ਦੇ ਲਈ ਕਾਲ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਕਵਰਡ ਕੈਲੀਫੋਰਨੀਆ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਹੀ ਕਸਟਮਰਸ ਦੀ ਮਦਦ ਕਰ ਚੁੱਕੇ ਹਨ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA 4082725200। ਸੁਣੋ ਜੀ, ਅੱਜ ਤੇ ਕੁਝ ਖੱਟਾ ਮਿੱਠਾ ਤੇ ਕਰਾਰਾ ਕਰਾਰਾ ਖਾਣ ਦਾ ਦਿਲ ਕਰਦਾ ਹੈ। ਕੀ ਖਾਓਗੇ ਅੱਜ? ਲਓ ਫਿਰ ਚੱਕੋ ਫੋਨ ਤੇ ਕਰੋ ਆਰਡਰ ਆਪਣੇ ਨਾਲ ਦੇ ਸ਼ਿਕਾਗੋ ਪੀਜ਼ਾ ਟਵਿਸਟ ਤੇ। ਹੁਣੇ 2 ਨਵੇਂ ਫਲੇਵਰਸ ਕੱਢੇ ਨੇ ਇਹਨਾਂ ਨੇ, ਅਚਾਰੀ ਪੀਜ਼ਾ ਤੇ ਮਨਚੂਰੀਅਨ ਪੀਜ਼ਾ। ਭਾਵੇਂ ਚਿਕਨ ਵਾਲਾ ਮੰਗਵਾਓ ਤੇ ਭਾਵੇਂ ਪਨੀਰ ਵਾਲਾ, ਵਿੰਗਾ ਦੀ ਤੇ ਗੱਲ ਹੀ ਕੋਈ ਹੋਰ ਹੈ। ਬਸ ਉਂਗਲੀਆਂ ਚੱਟਦੇ ਰਹੋ। ਨਾਲ ਹੀ ਮੈਂ ਆਰਡਰ ਕਰਦੀ ਹਾਂ ਇਹਨਾਂ ਦਾ ਸਪੈਸ਼ਲ ਸ਼ਾਹੀ ਪਨੀਰ ਤੇ ਬਟਰ ਚਿਕਨ ਪਾਸਤਾ। ਬੱਚੇ ਬੜੇ ਸ਼ੌਕ ਨਾਲ ਖਾਂਦੇ ਨੇ। ਜੀ ਹਾਂ, ਸ਼ਿਕਾਗੋ ਪੀਜ਼ਾ ਟਵਿਸਟ ਦੀ ਨਵੀਂ ਲੁੱਕ ਤੇ ਨਵੇਂ ਸਵਾਦਾਂ ਨੂੰ ਇੰਜੋਏ ਕਰੋ।
ਇੱਥੇ ਹਰ ਰੋਜ਼ ਐਗਲੈਸ ਡੋ ਅਤੇ ਤਾਜ਼ੀਆਂ ਸਬਜ਼ੀਆਂ ਨਾਲ ਪੀਜ਼ੇ ਤਿਆਰ ਕੀਤੇ ਜਾਂਦੇ ਨੇ। ਵੈਜ ਅਤੇ ਨੌਨ ਵੈਜ ਪੀਜ਼ਾਸ ਦਾ ਸਵਾਦ ਲੈਣ ਲਈ ਆਪਣੀ ਨੀਅਰੈਸਟ ਲੋਕੇਸ਼ਨ ਤੇ ਫੋਨ ਕਰੋ। ਫ੍ਰੈਜ਼ਨੋ ਵਿੱਚ 2 ਲੋਕੇਸ਼ਨਸ, ਸ਼ਾਹ ਅਤੇ ਮਾਰਕਸ ਦੇ ਕਾਰਨਰ ਤੇ, ਕਿੰਗਸ ਕੈਨੀਅਨ ਅਤੇ ਕਲੋਵਿਸ ਦੇ ਕਾਰਨਰ ਤੇ, ਹੰਡਨ ਅਤੇ ਕਲੋਵਿਸ ਦੇ ਕਾਰਨਰ ਤੇ, ਸਲਮਾ ਵਿੱਚ ਮੈਕਾਲ ਐਵੇਨਿਊ ਤੇ ਅਤੇ ਵਿਜ਼ਾਲੀਆ ਵਿੱਚ ਮੂਨੀ ਬੁਲੇਵਰਡ ਤੇ। ਵਧੇਰੇ ਜਾਣਕਾਰੀ ਲਈ ਅਤੇ ਆਨਲਾਈਨ ਆਰਡਰ ਕਰਨ ਲਈ ਲੌਗਇਨ ਕਰੋ chicagospizzatwist.com ਤੇ। ਸਵਾਦ ਦਾ ਅਸਲੀ ਬਾਦਸ਼ਾਹ Chicago's Pizza Twist। ਖੁਸ਼ੀਆਂ ਦੇ ਰੰਗ ਮਾਣੋ ਕਰੀ ਹਾਊਸ ਵਾਲਿਆਂ ਦੇ ਸੰਗ ਐਸਲਨ ਤੇ ਵੈਸਟ ਕਾਰਨਰ ਤੇ ਨਾਰਥ ਪੁਆਇੰਟ ਇਵੈਂਟ ਸੈਂਟਰ ਬੈਂਕੁਏਟ ਹਾਲ। 300 ਕਾਰਾਂ ਦੀ ਪਾਰਕਿੰਗ ਵਾਲਾ ਖੁੱਲਾ ਡੁੱਲਾ ਤੇ ਨਵਾਂ ਨਕੋਰ ਹਾਲ। ਇੱਕੋ ਸਮੇਂ ਤੇ 600 ਤੇ 200 ਬੰਦਿਆਂ ਵਾਲੀ ਗੈਦਰਿੰਗ ਦੀ ਕੋਈ ਵੀ ਪਾਰਟੀ ਕਰ ਸਕਦੇ ਹੋ। ਇੱਕੋ ਜਗ੍ਹਾ ਤੇ ਖਾਣਾ ਤੇ ਡੈਕੋਰੇਸ਼ਨ ਦਾ ਵੀ ਪ੍ਰਬੰਧ ਹੈ ਤੇ ਉਹ ਵੀ ਸਾਰਾ ਕੁਝ ਡਿਸਕਾਊਂਟ ਰੇਟ ਤੇ। ਓਪਨ ਏਰੀਆ ਪੈਟੀਓ ਵੀ ਹੈ। 300 ਕਾਰਾਂ ਦੀ ਖੁੱਲੀ ਪਾਰਕਿੰਗ। ਕੜੀ ਹਾਊਸ ਵਾਲਿਆਂ ਦਾ ਹੁਣ ਦੂਸਰਾ ਰੈਸਟੋਰੈਂਟ ਵੀ ਖੁੱਲ ਗਿਆ ਹੈ। 50 ਬੰਦਿਆਂ ਤੋਂ ਲੈ ਕੇ 5000 ਬੰਦਿਆਂ ਦੀ ਪੂਰੇ ਕੈਲੀਫੋਰਨੀਆ ਦੇ ਵਿੱਚ ਇੱਕੋ ਸਮੇਂ ਕੇਟਰਿੰਗ ਕਰਦੇ ਨੇ। ਇੱਕੋ ਛੱਤ ਥੱਲੇ ਸਾਰੀਆਂ ਸੇਵਾਵਾਂ ਲੈਣ ਲਈ ਹਰਮਨ ਬਾਵਾ ਨੂੰ ਕਾਲ ਕਰੋ 747 258 8820 747-258-8820 559 558 8643 559-558-8643। ਕੀ ਤੁਸੀਂ ਵਧੀਆ ਮਕੈਨਿਕ ਦੀ ਭਾਲ ਵਿੱਚ ਹੋ ਤਾਂ ਚੇਤੇ ਰੱਖੋ ਦੀਪਸ ਆਟੋ ਰਿਪੇਅਰ ਫ੍ਰੈਜ਼ਨੋ, ਜੋ ਕਿ ਜੈਂਸਨ ਅਤੇ ਪੀਚ ਐਵਨਿਊ ਦੇ ਲਾਗੇ ਸਥਿਤ ਹੈ। ਇੱਥੋਂ ਆਪ ਜੀ ਆਪਣੀਆਂ ਗੱਡੀਆਂ ਦੀ ਫੁੱਲ ਰਿਪੇਅਰਸ ਕਰਵਾ ਸਕਦੇ ਹੋ, ਜਿਵੇਂ ਕਿ ਆਇਲ ਚੇਂਜਸ, ਬ੍ਰੇਕਸ ਆਦਿ। ਦੀਪਸ ਆਟੋ ਰਿਪੇਅਰ ਜੋ ਕਿ ਸਟਾਰ ਸਰਟੀਫਾਈਡ ਸਮਾਰਟ ਚੈੱਕ ਸਟੇਸ਼ਨ ਵੀ ਹੈ, ਤਾਂ ਤੁਸੀਂ ਕਾਰਸ ਅਤੇ ਪਿਕਅਪ ਦੀ ਸਮਾਰਟ ਚੈੱਕ ਵੀ ਕਰਵਾ ਸਕਦੇ ਹੋ। ਸਾਡੇ ਸਰਟੀਫਾਈਡ ਆਟੋ ਮਕੈਨਿਕਸ ਤੁਹਾਡੀਆਂ ਖਰਾਬ ਹੋਈਆਂ ਗੱਡੀਆਂ ਨੂੰ ਫ੍ਰੀਵੇ ਤੇ ਭੱਜਣ ਲਾ ਦੇਣਗੇ। ਦੀਪਸ ਆਟੋ ਰਿਪੇਅਰ ਬਹੁਤ ਸਾਰੀਆਂ ਰਿਪੇਅਰਸ ਤੇ 24 ਮਹੀਨੇ ਜਾਂ 24000 ਮੀਲ ਦੀ ਗਾਰੰਟੀ ਵੀ ਪ੍ਰਦਾਨ ਕਰਦੇ ਹਨ। ਇੱਥੋਂ ਤੁਸੀਂ ਆਪਣੀਆਂ ਗੱਡੀਆਂ ਨੂੰ ਨਵੇਂ ਟਾਇਰਸ ਵੀ ਪਵਾ ਸਕਦੇ ਹੋ ਅਤੇ ਕੂਪਨ ਕੋਡ ਗੁਰਦੀਪ ਸ਼ੇਰਗਿੱਲ ਦੱਸਣ ਤੇ ਆਪ ਜੀ ਦੀਆਂ ਗੱਡੀਆਂ ਦੇ ਨਵੇਂ ਟਾਇਰਸ ਦੀ ਫ੍ਰੀ ਅਲਾਈਨਮੈਂਟ ਵੀ ਕੀਤੀ ਜਾਵੇਗੀ। ਮੋਰ ਇਨਫੋਰਮੇਸ਼ਨ ਜਾਂ ਅਪਾਇੰਟਮੈਂਟ ਬਣਾਉਣ ਦੇ ਲਈ ਆਪ ਦੀ ਸੁਪਰਵਾਈਜ਼ਰ ਜੋਗਿੰਦਰ ਸਿੰਘ ਸੋਹਲ ਜਾਂ ਮਾਸਟਰ ਮਕੈਨਿਕ ਗੁਰਜੀਤ ਸਿੰਘ ਸੋਹਲ ਨੂੰ 5594851140 559-485-1140 ਤੇ ਕਾਲ ਕਰ ਸਕਦੇ ਹੋ ਔਰ ਲੌਗ ਇਨ deepsautorepair.com। ਕੁਆਲਿਟੀ ਦਾ ਨਾਮ ਦੀਪਸ ਆਟੋ ਰਿਪੇਅਰ 5594851140। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KIID Sacramento 1470 AM, KOBO Yuba City 1450 AM, KWRU Fresno 1300 AM, KLHC Bakersfield 1350 AM, KCVR Lodi 1570 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਜੀ ਆਇਆਂ ਨੂੰ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਅਗਲੀਆਂ ਖਬਰਾਂ ਵੱਲ ਚੱਲੀਏ। ਫਰਾਂਸ ਜਿਹੜਾ ਪੈਰਿਸ ਆ ਉੱਥੋਂ ਖਬਰ ਆ ਰਹੀ ਵੀ 116 ਸਾਲਾਂ ਦੀ ਫ੍ਰੈਂਚ ਨਨ ਜਿਹੜੀ ਆ ਉਹ ਕਰੋਨਾ ਵਾਇਰਸ ਤੋਂ ਬਚ ਗਈ ਆ, ਸਰਵਾਈਵ ਕਰ ਗਈ। ਉਸ ਨੂੰ ਕਰੋਨਾ ਵਾਇਰਸ ਹੋਇਆ ਸੀ ਤੇ ਆਉਣ ਵਾਲੇ ਵੀਰਵਾਰ ਨੂੰ ਉਸਨੇ ਆਪਣਾ 117ਵਾਂ ਬਰਥਡੇ ਮਨਾਉਣਾ ਹੈਗਾ ਆ। ਤੇ ਹੁਣ ਦੇਖੋ ਵੀ ਆਪਾਂ ਦੇਖਦੇ ਹਾਂ ਕਈ ਵਾਰੀ ਬਹੁਤ ਜ਼ਿਆਦਾ ਵੱਡੀ ਗਿਣਤੀ ਜਿਹੜੇ ਬਜ਼ੁਰਗ ਆ ਜਾਂ 50 ਸਾਲ ਤੋਂ ਉੱਪਰ ਦੇ ਲੋਕ ਆ, ਉਹਨਾਂ ਦੀਆਂ ਮੌਤਾਂ ਜਿਹੜੀਆਂ ਹੋਈਆਂ ਕਰੋਨਾ ਵਾਇਰਸ ਦੇ ਨਾਲ। ਪਰ ਇਹ 116 ਸਾਲਾਂ ਦੀ ਬੀਬੀ ਜਿਹੜੀ ਆ ਨਨ ਹੈਗੀ ਆ, ਸਿਸਟਰ ਐਂਡਰੇ, ਅੱਖਾਂ ਤੋਂ ਅੰਨੀ ਹੈਗੀ ਆ ਤੇ ਵੀਲ ਚੇਅਰ ਯੂਜ਼ ਕਰਦੀ ਆ। ਉਹ ਕਹਿੰਦੀ ਵੀ ਮੇਰਾ ਬਚਣ ਦਾ ਇੱਕੋ ਇੱਕ ਕਾਰਨ ਸੀ ਵੀ ਮੇਰਾ ਫੇਥ ਦੇ ਵਿੱਚ ਬੜਾ, ਮੇਰਾ ਰੱਬ ਦੇ ਵਿੱਚ ਬੜਾ ਫੇਥ ਸੀ ਤੇ ਮੈਂ ਸਟਰੋਂਗ ਰਹੀ ਹਾਂ ਤੇ ਉਹ ਜਿਹੜੀ ਆ ਬਚ ਗਈ ਆ। ਜੀ ਬਿਲਕੁਲ। ਇਹ ਸਪੈਨਿਸ਼ ਫਲੂ ਦੇ ਵਿੱਚੋਂ ਵੀ ਬਚੀ ਸੀ, 2 ਵਰਲਡ ਵਾਰ ਵੀ ਜਿਹੜੀਆਂ ਉਸਨੇ ਦੇਖੀਆਂ ਤੇ ਹੁਣ ਕੋਵਿਡ ਦੀ ਜਿਹੜੀ ਇਹ ਮਹਾਮਾਰੀ ਆ ਇਸ ਦੇ ਦੌਰਾਨ ਵੀ ਇਸ ਦਾ ਬਚਾਅ ਹੋਇਆ ਆ। ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ। ਸੋ ਇਹ ਪ੍ਰਮਾਤਮਾ ਦੇ ਉੱਤੇ ਵਿਸ਼ਵਾਸ ਰੱਖਣ ਵਾਲੀ ਦਾ ਜਿਹੜਾ ਜ਼ਰੂਰ ਆ ਉਸ ਨੂੰ ਹੋਇਆ। ਤੇ ਦੇਖੋ ਸੇਵਾ ਵੀ ਜਿਹੜੀ ਉਹ ਨਾਲ ਦੇ ਨਾਲ ਉਹਨਾਂ ਦੀ ਉਹ ਕਰਦੀ ਆ ਰਹੀ ਆ। ਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਮਰੀਨ ਕਾਰਪਸ ਦੇ ਬੇਸ ਦੇ ਵਿੱਚੋਂ ਕੁਛ ਐਕਸਪਲੋਸਿਵ ਜਿਹੜੇ ਆ ਉਹ ਇਸ ਟਾਈਮ ਮਿਸਿੰਗ ਨੇ। ਸੋ ਉਹ ਗਵਾਚੇ ਨੇ। ਇਹ ਅਮਰੀਕਾ ਦੀ ਸਭ ਤੋਂ ਵੱਡੀ ਮਰੀਨ ਕਾਰਪਸ ਦਾ ਜਿਹੜਾ ਇਹ ਬੇਸ ਹੈਗਾ ਆ
ਤੇ ਉੱਥੇ ਘਟਨਾ ਜਿਹੜੀ ਇਹ ਵਾਪਰੀ ਆ। ਸੋ 29 ਪਾਮਸ ਸੈਨ ਬਰਨਾਰਡੀਨੋ ਕਾਊਂਟੀ ਕੈਲੀਫੋਰਨੀਆ ਦੇ ਵਿੱਚ ਇਹ ਹੈਗਾ ਆ। ਉਜਾੜ ਜਿਹਾ ਜਿਹੜਾ ਇਹ ਇਲਾਕਾ ਹੈ ਉਹਦੇ ਵਿੱਚ ਛੋਟਾ ਜਿਹਾ ਇੱਕ ਸ਼ਹਿਰ ਕਹਿ ਲਓ, ਟਾਊਨ ਕਹਿ ਲਓ ਵੀ, ਇਸ ਦੇ ਇਰਦ ਗਿਰਦ ਹੀ ਜਿਹੜਾ ਉਹ ਬਣਿਆ ਹੋਇਆ ਆ। ਸੋ 150 ਮੀਲ ਲਾਸ ਐਂਜਲਸ ਤੋਂ ਜਿਹੜਾ ਇਹ ਦੂਰ ਹੈਗਾ, ਅਤੇ ਹੁਣ ਕਹਿੰਦੇ ਇਸ ਦੀ ਜਾਂਚ ਜਿਹੜੀ ਆ ਉਹ ਸ਼ੁਰੂ ਕੀਤੀ ਗਈ ਹੈਗੀ ਆ ਵੀ ਇਹ ਜਿਹੜੇ ਐਕਸਪਲੋਸਿਵ ਗਵਾਚੇ ਨੇ ਉਹ ਗਏ ਤਾਂ ਗਏ ਕਿੱਧਰ ਆ। ਇੱਥੇ ਅਕਸਰ ਟ੍ਰੇਨਿੰਗ ਐਕਸਰਸਾਈਜ਼ਜ਼ ਜਿਹੜੀਆਂ ਆ ਉਹ ਕੀਤੀਆਂ ਗਈਆਂ ਨੇ। ਕਹਿੰਦੇ 15 ਜਨਵਰੀ ਤੋਂ ਬਾਅਦ ਦੇ ਵਿੱਚ ਮਰੀਨਸ ਅਤੇ ਸੇਲਰਸ ਦੇ ਡਿਫਰੈਂਟ ਯੂਨਿਟਸ ਆ ਉਹਨਾਂ ਨੇ ਟ੍ਰੇਨਿੰਗ ਐਕਸਰਸਾਈਜ਼ਜ਼ ਕੀਤੀਆਂ ਸੀਗੀਆਂ, ਅਤੇ ਇੱਕ ਟ੍ਰੇਨਿੰਗ ਜਿਹੜੀ 18 ਫਰਵਰੀ ਨੂੰ ਜਿਹੜੀ ਕਨਕਲੂਡ ਹੋਣੀ ਆ, ਅਤੇ ਇਸੇ ਦੌਰਾਨ ਇਹ ਐਕਸਪਲੋਸਿਵ ਮਿਸਿੰਗ ਹੋਏ ਆ। ਸੋ ਆਪਾਂ ਉਮੀਦ ਹੀ ਕਰਦੇ ਹਾਂ ਵੀ ਕਿਸੇ ਬੈਡ ਪਲੇਅਰ ਦੇ ਹੱਥ ਜਿਹੜੀ ਆ ਇਹ ਚੀਜ਼ ਜਿਹੜੀ ਉਹ ਨਾ ਲੱਗ ਗਈ ਹੋਵੇ, ਨਹੀਂ ਤਾਂ ਜਿੱਦਾਂ ਦਾ ਮਾਹੌਲ ਆ ਅੱਜ ਕੱਲ੍ਹ ਬਣਿਆ ਪਿਆ ਆ, ਯੂ ਨੈਵਰ ਨੋ ਕੌਣ ਕੋਈ ਪੁੱਠਾ ਸਿੱਧਾ ਜਿਹੜਾ ਆ ਇਸ ਦੀ ਵਰਤੋਂ ਜਿਹੜੀ ਉਹ ਕਰ ਲਵੇ। ਉੱਧਰ ਇੱਦਾਂ ਹੀ ਫੌਜ ਦੇ ਨਾਲ ਹੀ ਆਪਾਂ ਜੁੜੀ ਹੋਈ ਦੂਜੀ ਖਬਰ ਵੀ ਜੇ ਕਰਦੇ ਜਾਈਏ, US ਨੇਵੀ ਨੇ ਹੁਣ ਇਸ ਚੀਜ਼ ਦੀ ਨਿੰਦਾ ਕੀਤੀ ਆ। ਬਹੁਤ ਸਾਰੀਆਂ ਕਹਿੰਦੇ ਇੱਕ ਵਾਰਸ਼ਿਪ ਦੇ ਉੱਤੇ ਉਹਨਾਂ ਨੂੰ ਹੇਟ ਸਿੰਬਲਸ ਦੀ ਜਿਹੜੀ ਡਿਸਕਵਰੀ ਹੋਈ ਸੀ, ਮਿਲੇ ਸੀ। ਇੱਥੋਂ ਤੱਕ ਕਿ ਇੱਕ ਕਾਲੇ ਮੂਲ ਦੇ ਸੇਲਰ ਦੇ ਬੈੱਡ ਦੇ ਉੱਤੇ ਉਹਨਾਂ ਨੇ ਫਾਂਸੀ ਦਾ ਫੰਦਾ ਵੀ ਕਿਸੇ ਨੇ ਜਿਹੜਾ ਉਹ ਲਟਕਾਇਆ ਹੋਇਆ ਸੀ। ਪੈਂਟਾਗਨ ਲੀਡਰਸ ਦੇ ਉੱਤੇ ਕਾਫੀ ਜ਼ਿਆਦਾ ਦਬਾਅ ਇਸ ਚੀਜ਼ ਨੂੰ ਜਿਹੜਾ ਉਹ ਲੈ ਕੇ ਬਣਿਆ ਜਾ ਰਿਹਾ ਆ ਵੀ ਈਵਨ ਇਨ ਫੋਰਸ ਇੱਦਾਂ ਦੇ ਜਿਹੜੇ ਐਕਸਟ੍ਰੀਮਿਸਟ ਲੋਕ ਜਿਹੜੇ ਆ ਉਹ ਘੁਸਪੈਠ ਕਰ ਚੁੱਕੇ ਆ, ਅਤੇ ਇੱਦਾਂ ਦੀਆਂ ਜਿਹੜੀਆਂ ਹਰਕਤਾਂ ਖਾਸ ਕਰਕੇ ਮਾਈਨੋਰਟੀਜ਼ ਦੇ ਨਾਲ ਜਿਹੜੀਆਂ ਉਹ ਹੋ ਰਹੀਆਂ ਨੇ। ਇਸ ਤੋਂ ਪਹਿਲਾਂ ਵੀ ਯਾਦ ਹੋਣਾ ਹੈ ਵੀ ਇੱਕ ਆਰਮੀ ਬੇਸ ਦੇ ਉੱਤੇ ਕੁਛ ਕੁ ਫੌਜੀਆਂ ਦੇ ਦੁਆਰਾ ਆਤਮ ਹੱਤਿਆ ਵੀ ਕਰ ਲਈ ਗਈ ਸੀ, ਅਤੇ ਮਰਡਰ ਦੀਆਂ ਗੱਲਾਂ ਵੀ ਜਿਹੜੀਆਂ ਉਹ ਸਾਹਮਣੇ ਆਈਆਂ ਸੀ ਜਦੋਂ ਉਹਨਾਂ ਦੇ ਨਾਲ ਕੀਤੇ ਗਏ ਅਸੌਲਟ ਦੀਆਂ ਜਿਹੜੀਆਂ ਖਬਰਾਂ ਸਾਹਮਣੇ ਆਈਆਂ, ਅਤੇ ਉਸ ਦੇ ਉੱਤੇ ਕਿਸੇ ਤਰੀਕੇ ਦੀ ਕੋਈ ਕਾਰਵਾਈ ਉੱਚ ਅਧਿਕਾਰੀਆਂ ਦੇ ਦੁਆਰਾ ਫੌਜ ਦੇ ਦੁਆਰਾ ਜਿਹੜੀ ਉਹ ਨਹੀਂ ਸੀ ਕੀਤੀ ਗਈ। ਸੋ ਇਹ ਇੱਕ ਕਾਫੀ ਵੱਡਾ ਚੁਣੌਤੀ ਜਿਹੜੀ ਖਾਸ ਕਰਕੇ ਨਵੇਂ ਹੁਣ ਡਿਫੈਂਸ ਦੇ ਸੈਕਟਰੀ ਹੈਗੇ ਆ ਲੋਇਡ ਆਸਟਨ, ਜਿਹੜੇ ਕਿ ਪਹਿਲੇ ਕਾਲੇ ਮੂਲ ਦੇ ਇਸ ਸਕੱਤਰ ਦੀ ਪੋਜੀਸ਼ਨ ਦੇ ਉੱਤੇ ਬਣੇ ਨੇ, ਉਹਨਾਂ ਦੇ ਲਈ ਕਾਫੀ ਚੁਣੌਤੀਆਂ ਜਿਹੜੀਆਂ ਉਹ ਰਹਿਣਗੀਆਂ। ਉਹਨਾਂ ਨੇ ਸ਼ੁਰੂਆਤੀ ਦਿਨਾਂ 'ਚ ਆਖਿਆ ਸੀਗਾ ਵੀ ਇੱਦਾਂ ਦੇ ਲੋਕਾਂ ਦੀ ਜਿਹੜੀ ਆ ਛਾਂਟੀ ਆ ਉਹ ਜ਼ਰੂਰ ਕੀਤੀ ਜਾਵੇਗੀ। ਜੀ ਅਗਲੀ ਖਬਰ ਵੱਲ ਚਲੀਏ। ਅੱਜ ਸਵੇਰੇ ਆਸਟ੍ਰੇਲੀਆ ਦੇ ਲਾਗੇ ਜਿਹੜਾ ਆ 7.7 ਮੈਗਨੀਚਿਊਡ ਦਾ ਜਿਹੜਾ ਭੂਚਾਲ ਆਇਆ ਹੈਗਾ, ਪਰ ਕਹਿੰਦੇ ਪਈ ਕਿਸੇ ਤਰ੍ਹਾਂ ਦੀ ਸੁਨਾਮੀ ਦੀ ਥ੍ਰੈਟ ਜਿਹੜੀ ਵੈਸਟ ਕੋਸਟ ਨੂੰ ਨਹੀਂ ਹੈਗੀ। ਲਾਇਲਟੀ ਆਈਲੈਂਡਸ ਜਿਹੜਾ ਹੈਗਾ ਉਹਦੇ ਸਾਊਥ ਈਸਟ ਦੇ ਵਿੱਚ 6 ਮੀਲ ਡੂੰਘਾ ਜਿਹੜਾ ਆ ਇਹ 7.7 ਮੈਗਨੀਚਿਊਡ ਦਾ ਭੂਚਾਲ ਆਇਆ। US ਜੀਓਲੋਜੀਕਲ ਸਰਵੇ ਦੇ ਵੱਲੋਂ ਇਹ ਦੱਸਿਆ ਗਿਆ ਕਿਸੇ ਤਰ੍ਹਾਂ ਦੀ ਸੁਨਾਮੀ ਵਾਰਨਿੰਗ ਜਾਂ ਐਡਵਾਈਜ਼ਰੀ ਨਹੀਂ ਦਿੱਤੀ ਗਈ ਹੈਗੀ। ਜੀ ਅਗਲੀ ਗੱਲ ਕਰਦੇ ਜਾਈਏ, ਸਾਊਦੀ ਅਰੇਬੀਆ ਦੇ ਉੱਤੇ ਪ੍ਰੈਜ਼ੀਡੈਂਟ ਬਾਈਡਨ ਕਹਿੰਦੇ ਆ ਉਹਨਾਂ ਨੇ ਦਬਾਅ ਪਾਉਣਾ ਸ਼ੁਰੂ ਕੀਤਾ ਸੀ। ਆਪਾਂ ਦੇਖਿਆ ਹੀ ਆ ਬੀਤੇ ਦਿਨਾਂ ਦੇ ਵਿੱਚ ਯਮਨ ਦੇ ਉੱਤੇ ਜਿਹੜੇ ਲਗਾਤਾਰ ਹਮਲੇ ਕਰੀ ਜਾ ਰਹੇ ਸੀਗੇ, ਉਸ ਦੇ ਵਿੱਚੋਂ ਇਹਨਾਂ ਨੇ ਆਪਣੀ ਸਪੋਰਟ ਵਾਪਸ ਜਿਹੜੀ ਉਹ ਲੈ ਰਹੀ ਸੀ। ਇਸੇ ਦੇ ਚੱਲਦਿਆਂ ਹੁਣ ਉੱਥੋਂ ਦੀ ਇੱਕ ਕਾਫੀ ਪ੍ਰੋਮੀਨੈਂਟ ਜਿਹੜੀ ਔਰਤਾਂ ਦੇ ਹੱਕਾਂ ਦੀ ਐਡਵੋਕੇਟ ਸੀਗੀ ਲੋਜੈਨ ਅਲ ਹਥੌਲ, ਉਸ ਨੂੰ ਕਹਿੰਦੇ ਆ ਪ੍ਰਿਜ਼ਨ ਦੇ ਵਿੱਚੋਂ ਰਿਹਾ ਕੀਤਾ ਗਿਆ ਆ। ਇਹ ਮਈ 2018 ਤੋਂ ਇਸ ਨੂੰ ਹਿਰਾਸਤ ਦੇ ਵਿੱਚ ਸਾਊਦੀ ਅਰੇਬੀਆ ਨੇ ਜਿਹੜਾ ਉਹ ਰੱਖਿਆ ਸੀਗਾ। ਇਹ ਉਸ ਟਾਈਮ ਦੇ ਉੱਤੇ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਸਾਊਦੀ ਅਰੇਬੀਆ ਦੀ ਸਰਕਾਰ ਨੇ ਖਾਸ ਕਰਕੇ ਫੀਮੇਲ ਐਕਟਿਵਿਸਟ ਆ ਉਹਨਾਂ ਨੂੰ ਨਿਸ਼ਾਨਾ ਜਿਹੜਾ ਉਹ ਬਣਾਇਆ ਸੀ, ਉਦੋਂ ਉਹਨਾਂ ਨੂੰ ਡੱਕਣਾ ਇਹਨਾਂ ਨੇ ਸ਼ੁਰੂ ਕਰ ਦਿੱਤਾ ਸੀਗਾ। ਕਹਿੰਦੇ ਵੀ ਇਹ ਇੱਕ ਰਿਲੀਜ਼ ਕਰਨ ਦੇ ਨਾਲ ਸਾਊਦੀ ਅਰੇਬੀਆ ਇਸ ਵਿਵਾਦ ਅਤੇ ਇਹਨਾਂ ਦੀ ਆਲੋਚਨਾ ਦੇ ਦੌਰਾਨ ਕੁਛ ਅਜਿਹੇ ਕਦਮ ਜਿਹੜੇ ਹੁਣ ਚੁੱਕ ਰਹੀ ਆ ਵੀ ਕੁਛ ਨਾ ਕੁਛ ਇਹਨਾਂ ਦੀ ਵੱਡੇ ਪੱਧਰ ਦੇ ਉੱਤੇ ਜਾਂ ਕਹਿ ਲਓ ਵੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜੀ ਇਹਨਾਂ ਦੀ ਤੋਈ ਹੋਈ ਆ ਉਸ ਤੋਂ ਜਿਹੜਾ ਉਹ ਬਚਿਆ ਜਾ ਸਕੇ। ਸਭ ਤੋਂ ਅਫਸੋਸ ਵਾਲੀ ਗੱਲ ਤਾਂ ਇਹ ਰਹੀ ਆ ਹਿਊਮਨ ਰਾਈਟ ਦੀਆਂ ਵਾਇਲੇਸ਼ਨਸ ਦੇ ਵਿੱਚ ਇਹਨਾਂ ਦਾ ਨਾਮ ਸਭ ਤੋਂ ਉੱਤੇ ਆਉਂਦਾ ਆ, ਅਤੇ ਹਿਊਮਨ ਰਾਈਟਸ ਦੀ ਜਿਹੜੀ ਚੇਅਰ ਦੇ ਲਈ ਜਿਹੜਾ ਆ ਉਸ ਕਮੇਟੀ ਦੇ ਵਿੱਚ ਸਾਊਦੀ ਅਰੇਬੀਆ ਨੂੰ ਵੀ ਜਿਹੜਾ ਉਹ ਸ਼ਾਮਿਲ ਕੀਤਾ ਗਿਆ ਹੋਇਆ ਸੀ। ਜੀ ਅਗਲੀ ਖਬਰ ਵੱਲ ਚਲੀਏ। ਸ਼ਿਕਾਗੋ ਦੀ ਜਿਹੜੀ ਟੀਚਰ ਯੂਨੀਅਨ ਆ ਉਹ ਐਗਰੀ ਹੋ ਗਏ ਆ ਵੀ ਹੁਣ ਇਨ ਪਰਸਨ ਲਰਨਿੰਗ ਲਈ ਅਸੀਂ ਅਲਾਓ ਕਰਦੇ ਹੈਗੇ ਆ
ਪਰ ਹਜੇ ਵੀ ਜਿਹੜੀ ਸ਼ਿਕਾਗੋ ਦੀ ਟੀਚਰ ਯੂਨੀਅਨ ਜਿਹੜੀ USA ਦੀ ਬਹੁਤ ਵੱਡੀ ਯੂਨੀਅਨ ਆ, ਆਪਸ ਦੇ ਵਿੱਚ ਕਾਫੀ ਜਿਹੜੀ ਆ ਪਾਰਟੀ ਹੋਈ ਹੈਗੀ ਆ। K through 8 ਦੇ ਸਟੂਡੈਂਟਸ ਜਿਹੜੇ ਆ ਕਹਿੰਦੇ ਪਈ ਇਨ ਪਰਸਨ ਘੱਟੋ ਘੱਟ ਨਹੀਂ ਤਾਂ ਇੱਕ ਦਿਨ ਜ਼ਰੂਰ ਉਹ ਵਾਪਸ ਸਕੂਲਾਂ ਦੇ ਵਿੱਚ ਆਉਣ ਤੇ ਆਮੋ ਸਾਹਮਣੇ ਜਿਹੜੀ ਆ ਕਲਾਸਰੂਮ ਅਟੈਂਡ ਕਰਨ। 13,681 ਲੋਕਾਂ ਨੇ ਜਿਹੜੇ ਆ ਟੀਚਰਸ ਆ ਉਹਨਾਂ ਨੇ ਜਿਹੜੇ ਕਿ 67% ਬਣਦੇ ਹੈਗੇ 20,275 ਵਿੱਚੋਂ ਯੈਸ ਕਰਕੇ ਵੋਟ ਪਾਈ ਆ। 6585 ਜਿਹੜੇ ਆ ਉਹਨਾਂ ਨੇ ਕਿਹਾ ਵੀ ਨਹੀਂ ਇੰਨੀ ਜਲਦੀ ਨਹੀਂ ਖੋਲ੍ਹਣੇ ਚਾਹੀਦੇ ਜਦੋਂ ਤੱਕ ਜਿਹੜਾ ਵੈਕਸੀਨ ਨਾ ਲੱਗੇ। 5,000 ਦੇ ਕਰੀਬ ਜਿਹੜੇ ਟੀਚਰਸ ਆ ਉਹਨਾਂ ਨੇ ਵੋਟ ਨਹੀਂ ਪਾਈ ਹੈਗੀ। ਇਸੇ ਤਰ੍ਹਾਂ ਜੇ ਕੈਲੀਫੋਰਨੀਆ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਜਿਹੜੇ ਜੋ ਬਾਈਡਨ ਆ ਉਹਨਾਂ ਨੂੰ ਕਾਫੀ ਵੱਡਾ ਝਟਕਾ ਲੱਗ ਰਿਹਾ ਆ। ਪ੍ਰੋਬਲਮ ਕੀ ਆ ਵੀ ਕੈਲੀਫੋਰਨੀਆ ਦੇ ਜਿਹੜੇ ਸਕੂਲ ਡਿਸਟ੍ਰਿਕਟ ਜਾਂ ਕੈਲੀਫੋਰਨੀਆ ਦੀਆਂ ਯੂਨੀਅਨਸ ਹੈਗੀਆਂ ਟੀਚਰਸ ਦੀਆਂ, ਉਹ ਕਹਿੰਦੇ ਵੀ ਬਹੁਤ ਹੀ ਸਟਰੋਂਗ ਹੈਗੀ ਆ। ਅਤੇ ਕੈਲੀਫੋਰਨੀਆ ਦੀ ਟੀਚਰ ਯੂਨੀਅਨਸ ਹਜੇ ਨਹੀਂ ਚਾਹੁੰਦੀਆਂ ਵੀ ਅਸੀਂ ਜਿਹੜੇ ਸਕੂਲ ਆ ਉਹ ਖੋਲ੍ਹੀਏ। ਕਾਰਨ ਉਹ ਇਹ ਦੱਸ ਰਹੇ ਵੀ ਜਦੋਂ ਤੱਕ ਸਾਰਿਆਂ ਦੇ ਵੈਕਸੀਨ ਨਹੀਂ ਲੱਗੇ ਜਾਂਦੇ ਤਦ ਤੱਕ ਜਿਹੜੇ ਸਕੂਲ ਨਹੀਂ ਖੋਲ੍ਹਣੇ ਚਾਹੀਦੇ। ਦੂਸਰੇ ਪਾਸੇ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਜਿਹੜੇ ਆ ਉਹ ਵੀ ਪੂਰੀ ਦੀ ਪੂਰੀ ਟਰਾਈ ਕਰ ਰਹੇ ਹੈਗੇ ਆ ਵੀ ਜਿਹੜੇ ਸਕੂਲ ਆ ਉਹ ਛੇਤੀ ਖੋਲ੍ਹੇ ਜਾਣ। ਅਪ੍ਰੈਲ 30 ਜਿਹੜੀ ਡੇਟ ਦਿੱਤੀ ਗਈ ਆ, ਅਤੇ ਜੇ ਇਹ ਸਕੂਲ ਪੂਰੀ ਤਰ੍ਹਾਂ ਨਹੀਂ ਖੁੱਲ੍ਹਦੇ ਤਾਂ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹਦੇ ਉੱਤੇ ਇਹਦਾ ਕਾਫੀ ਅਸਰ ਪੈ ਸਕਦਾ, ਕਿਉਂਕਿ ਅਪ੍ਰੈਲ 30 ਨੂੰ ਉਹਨਾਂ ਦੇ ਜਿਹੜੇ 100 ਦਿਨ ਹੋ ਜਾਣੇ ਆ ਐਡਮਿਨਿਸਟ੍ਰੇਸ਼ਨ ਦੇ ਵਿੱਚ, ਅਤੇ ਉਹਨਾਂ ਨੇ ਸਕੂਲ ਖੋਲ੍ਹਣ ਨੂੰ ਜਿਹੜਾ ਪ੍ਰਾਇਓਰਟੀ ਰੱਖਿਆ ਹੋਇਆ ਆ, ਈਵਨ ਦੋ CDC ਦੀਆਂ ਜਿੰਨੀਆਂ ਵੀ ਗਾਈਡਲਾਈਨਸ ਆ ਉਹਨਾਂ ਨੂੰ ਫੋਲੋ ਕਰਕੇ। ਜੀ ਗਵਰਨਰ ਗੈਵਿਨ ਨਿਊਸਮ ਅੱਜ ਕਹਿੰਦੇ ਫਰੈਜ਼ਨੋ ਦੇ ਵਿੱਚ ਆ ਰਹੇ ਨੇ, ਅਤੇ ਇੱਥੇ ਜਿਹੜੀ ਮਾਸ ਵੈਕਸੀਨੇਸ਼ਨ ਸਾਈਟ ਆ ਉਸ ਦੇ ਬਾਰੇ ਜਿਹੜੇ ਆ ਉਹਨਾਂ ਨੇ ਜਾਣਕਾਰੀ ਦੇਣੀ ਆ। ਇਹਨਾਂ ਨੇ ਲਾਈਵ ਸਟਰੀਮ ਆਪਣੇ ਟਵਿੱਟਰ, ਫੇਸਬੁੱਕ, YouTube ਪੇਜ ਦੇ ਉੱਤੇ ਜਿਹੜਾ ਉਹ ਕਰਨਾ ਆ, ਅਤੇ ਆਲਰੇਡੀ ਸੈਨ ਡਿਏਗੋ, ਲਾਸ ਐਂਜਲਸ ਅਤੇ ਓਕਲੈਂਡ ਦੇ ਵਿੱਚ ਮਾਸ ਵੈਕਸੀਨੇਸ਼ਨ ਸਾਈਟਸ ਜਿਹੜੀਆਂ ਆ ਉਹ ਐਲਾਨੀਆਂ ਗਈਆਂ ਨੇ। ਫਰੈਜ਼ਨੋ ਦੇ ਵਿੱਚ ਕਹਿੰਦੇ ਆ ਵੀ ਇਹ ਸਾਈਟ ਦੇ ਇੱਕ ਹਿਸਾਬ ਦੇ ਨਾਲ ਉਦਘਾਟਨ ਜਾਂ ਸ਼ੁਰੂ ਹੋਣ ਤੋਂ ਬਾਅਦ ਦੇ ਵਿੱਚ 6,000 ਡੋਜ਼ਿਜ਼ ਪਰ ਡੇ ਜਿਹੜੀਆਂ ਆ ਵੈਕਸੀਨੇਸ਼ਨਸ ਆ ਉਹ ਇੱਥੇ ਲੱਗ ਸਕਣਗੀਆਂ। ਫਰੈਜ਼ਨੋ ਕਾਊਂਟੀ ਦੇ ਵਿੱਚ ਕੋਵਿਡ ਦੇ ਕੇਸਿਸ ਦੀ ਮਾਰ ਜਿਹੜੀ ਆ ਪਿਛਲੇ ਦਿਨਾਂ ਦੇ ਵਿੱਚ ਵਧੀ ਸੀ, ਹੁਣ ਹੌਲੀ ਹੌਲੀ ਥੱਲੇ ਨੂੰ ਜਿਹੜੀ ਉਹ ਜਾ ਰਹੀ ਆ, ਅਤੇ ਵੈਕਸੀਨੇਸ਼ਨਸ ਲੱਗਣ ਦੇ ਨਾਲ ਇਹ ਆંકੜੇ ਹੋਰ ਥੱਲੇ ਵੱਲ ਨੂੰ ਜਿਹੜੇ ਉਹ ਆ ਸਕਦੇ ਨੇ। ਸੋ ਬਹੁਤ ਸਾਰੇ ਥਾਵਾਂ ਦੇ ਉੱਤੇ ਅਜਿਹੀਆਂ ਵੈਕਸੀਨੇਸ਼ਨ ਸਾਈਟਸ ਦੀ ਜਿਹੜੀ ਉਹ ਹੁਣ ਜ਼ਰੂਰਤ ਆ। ਆਲਰੇਡੀ 1,000 ਤੋਂ ਵੱਧ ਫੌਜੀਆਂ ਨੇ ਕੈਲੀਫੋਰਨੀਆ ਦੇ ਵਿੱਚ ਵੈਕਸੀਨੇਸ਼ਨ ਲਾਉਣ ਦੇ ਵਿੱਚ ਜਿਹੜੀ ਉਹ ਮਦਦ ਕਰਨੀ ਹੈਗੀ ਆ। ਜੀ ਅਗਲੀ ਖਬਰ ਵੱਲ ਚੱਲੀਏ ਤੇ ਸੈਂਟਾ ਕਲਾਰਾ ਕਾਉਂਟੀ ਤੋਂ ਆ ਰਹੀ ਹੈ, ਜਿੱਥੇ ਕਿ ਜਿਹੜੀਆਂ ਹੋਮਲੈਸ ਫੈਮਲੀਜ਼ ਆ ਉਹਨਾਂ ਨੂੰ ਜਿਹੜੇ ਟਾਈਨੀ ਹੋਮਸ ਸੈਨੋਜ਼ੇ 'ਚ ਬਣਾਏ ਗਏ ਆ ਉਹਨਾਂ ਦੀਆਂ ਚਾਬੀਆਂ ਦਿੱਤੀਆਂ ਗਈਆਂ ਆ। ਸਰੋਤਿਆਂ ਨੂੰ ਦੱਸਦੇ ਜਾਈਏ 100 ਸਕੁਅਰ ਫੁੱਟ 10x10 ਦੇ ਜਿਹੜੇ ਇਹ ਛੋਟੇ ਘਰ ਬਣਾਏ ਗਏ ਆ, ਜਿਹਦੇ ਵਿੱਚ 4 ਜਾਣੇ ਬੜੇ ਆਰਾਮ ਦੇ ਨਾਲ ਉਹਨਾਂ ਦੇ ਬੰਕ ਬੈੱਡ ਲਾਏ ਗਏ ਆ, ਸੌ ਸਕਦੇ ਆ, ਅਤੇ ਜਿਹੜੇ ਬਾਥਰੂਮ ਆ ਉਹ ਸੈਪਰੇਟ ਆ। ਸੋਲਰ ਪਾਵਰ ਦੇ ਨਾਲ ਇਲੈਕਟ੍ਰੀਸਿਟੀ ਦਿੱਤੀ ਗਈ ਆ। ਕੈਸੀਟਾਸ ਦੇ ਐਸਪਰਾਂਜ਼ਾ ਇਹ ਜਿਹੜਾ ਇਸ ਕਮਿਊਨਿਟੀ ਦਾ ਨਾਂ ਰੱਖਿਆ ਗਿਆ ਆ। 800 ਨਾਰਥ ਫਰਸਟ ਸਟਰੀਟ ਦੇ ਉੱਤੇ ਜਿਹੜੇ ਆ 25 ਜਿਹੜੇ ਟਾਈਨੀ ਹੋਮ ਬਣਾਏ ਗਏ ਸੀ, ਜਿਹਦੇ ਵਿੱਚ 100 ਦੇ ਕਰੀਬ ਜਿਹੜੇ ਲੋਕ ਆ ਉਹ ਰਹਿ ਸਕਦੇ ਹੈਗੇ। ਸੋ ਕਾਫੀ ਜਿਹੜੇ ਹੋਮਲੈਸ ਪੀਪਲ ਆਪਣੇ ਜਿਨ੍ਹਾਂ ਦੇ ਯੰਗ ਬੱਚੇ ਆ ਉਹ ਮੂਵ ਹੋ ਰਿਹਾ, ਅਤੇ ਉਹ ਖੁਸ਼ ਆ ਵੀ ਚੱਲ ਘੱਟੋ ਘੱਟ ਸਾਨੂੰ ਕੁਛ ਨਾ ਕੁਛ ਤਾਂ ਜਗ੍ਹਾ ਮਿਲੀ ਆ। ਸੋ ਇਹਨਾਂ ਦੇ ਜਿਹੜੇ ਬਾਥਰੂਮ ਆ ਉਹ ਸੈਪਰੇਟ ਬਣਾਏ ਗਏ ਹੈਗੇ ਆ, ਪਰ ਜਿਹੜੇ ਇੱਕ ਘਰ ਦੇ ਵਿੱਚ 4 ਜਾਣੇ ਜਿਹੜੇ ਆ ਉਹ ਬੜੇ ਆਰਾਮ ਦੇ ਨਾਲ ਰਹਿ ਸਕਦੇ ਹੈਗੇ ਆ। ਜੀ ਜੀ ਬਿਲਕੁਲ। ਸੋ ਬਾਹਰ ਜਿਹੜਾ ਆ ਖਲਾਰੇ ਖਲੂਰੇ ਦੇ ਨਾਲੋਂ ਤਾਂ ਚੰਗਾ ਵੀ ਉਹ ਅੰਦਰ ਰਹਿਣ, ਅਤੇ ਆਲਰੇਡੀ ਆਪਾਂ ਦੇਖਿਆ ਵੀ ਜਿਹੜਾ ਸੈਂਟਾ ਕਲਾਰਾ ਕਾਉਂਟੀ ਕੈਲੀਫੋਰਨੀਆ ਦੇ ਵਿੱਚ ਓਵਰਆਲ ਖਾਸ ਕਰਕੇ ਵੱਡੇ ਸ਼ਹਿਰਾਂ ਦੇ ਵਿੱਚ ਹੋਮਲੈਸਨੈਸ ਦੀ ਅਤੇ ਆਲੇ ਦੁਆਲੇ ਜਿਹੜੀ ਉਸ ਗੰਦਗੀ ਦੀ ਕਾਫੀ ਵੱਡੀ ਜਿਹੜੀ ਸਮੱਸਿਆ ਚੱਲ ਰਹੀ ਆ। ਸੋ ਸ਼ਹਿਰਾਂ ਦੇ ਬਜਟ ਕਾਫੀ ਇਸ ਪਾਸੇ ਵੱਲ ਨੂੰ ਇਸ ਸਾਰੀ ਸਮੱਸਿਆ ਨੂੰ ਜਾਂ ਗੰਦਗੀ ਨੂੰ ਸਾਫ਼ ਕਰਨ ਦੇ ਵਿੱਚ ਹੀ ਜਿਹੜੇ ਉਹ ਲੰਘ ਜਾਂਦੇ ਨੇ। ਸੋ ਇਹ ਹੁਣ ਦੇਖਣਾ ਹੋਊਗਾ। ਹਰਜੋਤ ਸਿੰਘ ਜੀ, ਯਾਦ ਹੋਣਾ ਪਿਛਲੇ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਰੌਲਾ ਇਹ ਰਿਹਾ ਸੀਗਾ ਵੀ ਖਾਸ ਕਰਕੇ ਜਿਹੜੀਆਂ ਹੈਲਥ ਐਮਰਜੈਂਸੀਜ਼ ਦੇ ਵਿੱਚ ਪੁਲਿਸ ਨੂੰ ਜਿਹੜਾ ਉਹ ਨਾ ਘੱਲਿਆ ਜਾਵੇ, ਹੈਲਥ ਐਕਸਪਰਟਸ ਜਿਹੜੇ ਉਹ ਘੱਲੇ ਜਾਣ। ਡੈਨਵਰ ਨੇ ਇਸ ਪ੍ਰੋਗਰਾਮ ਦੀ ਕਹਿੰਦੇ ਆ ਉਹ ਸ਼ੁਰੂਆਤ ਕੀਤੀ ਸੀ, ਅਤੇ ਉਹਦੇ ਹੁਣ ਕਹਿੰਦੇ ਨਤੀਜੇ ਉਹਨਾਂ ਨੂੰ ਮਿਲਣੇ ਸ਼ੁਰੂ
ਹੋ ਰਹੇ ਨੇ। ਸੋ ਉਹਦੇ ਨਾਲ ਜਿਹੜਾ ਚੀਜ਼ ਦੇਖੀ ਗਈ ਆ ਵੀ ਲੋਕਾਂ ਦੇ ਵਿੱਚ ਪੁਲਿਸ ਦੇ ਆਉਣ ਦੇ ਕਰਕੇ ਜਿਹੜਾ ਤਣਾਅ ਹੋਰ ਜ਼ਿਆਦਾ ਵੱਧ ਜਾਂਦਾ ਸੀਗਾ ਉਹ ਥੋੜ੍ਹਾ ਘਟਿਆ ਹੈ, ਅਤੇ ਬਹੁਤ ਸਾਰੇ ਮਸਲੇ ਜਿਹੜੇ ਆ ਇਹ ਹੈਲਥ ਦੇ ਨਾਲ ਸੰਬੰਧਿਤ ਜਿਹੜੇ ਜੁੜੇ ਆ ਇਹ ਐਕਸਪਰਟਸ ਆ ਉਹ ਸੁਲਝਾਉਣ ਦੇ ਵਿੱਚ ਕਾਮਯਾਬ ਜਿਹੜੇ ਉਹ ਰਹੇ ਨੇ। ਇਹਦੇ ਨਾਲ ਦੇਖੋ ਪੁਲਿਸ ਦਾ ਵੀ ਜ਼ੋਰ ਜਿਹੜਾ ਉਹ ਘੱਟ ਲੱਗਦਾ ਆ, ਅਤੇ ਅਣਸੁਖਾਵੀਂ ਇੱਦਾਂ ਦੀ ਜਿਹੜੀ ਘਟਨਾ ਹੈ ਗੋਲੀਬਾਰੀ ਦੀ ਜਿਹੜੀ ਆ ਉਹ ਵੀ ਹੋਣ ਦੀ ਘਟਨਾ ਦਾ ਜਿਹੜਾ ਉਹ ਟਾਈਮ ਘੱਟ ਜਾਂਦਾ ਇੱਕ ਹਿਸਾਬ ਦੇ ਨਾਲ, ਉਹ ਪ੍ਰੋਬੇਬਿਲਿਟੀ ਘੱਟ ਜਾਂਦੀ ਆ। ਸੋ ਆਈ ਥਿੰਕ ਹੋਰ ਵੀ ਸ਼ਹਿਰਾਂ ਦੇ ਵਿੱਚ ਇੱਦਾਂ ਦੀਆਂ ਚੀਜ਼ਾਂ ਦੀ ਜਿਹੜੀ ਰਾਈਟ ਨਾਓ ਜ਼ਰੂਰਤ ਆ, ਕਿਉਂਕਿ ਪੁਲਿਸ ਵਾਲੇ ਤਾਂ ਆਲਰੇਡੀ ਬਹੁਤ ਬਿਜ਼ੀ ਆ, ਉਹ ਇੱਦਾਂ ਦੀਆਂ ਕਾਜ਼ ਦੇ ਲਈ ਜਿਹੜੇ ਉਹਨਾਂ ਨੂੰ ਵਰਤਣਾ ਵੀ ਨਹੀਂ ਚਾਹੀਦਾ। ਜਿਹੜੇ ਚੀਜ਼ ਦੇ ਜਿਹੜੇ ਐਕਸਪਰਟ ਆ ਉਹਨਾਂ ਨੂੰ ਉਸ ਪਾਸੇ ਵੱਲ ਨੂੰ ਹੀ ਜਿਹੜਾ ਉਹ ਰੱਖਣਾ ਚਾਹੀਦਾ ਆ। ਅਤੇ ਹਰਜੋਤ ਸਿੰਘ ਜੀ, ਇੱਕ ਜਿਹੜੀ ਕੋਵਿਡ ਦੇ ਨਾਲ ਹੁਣ ਇੱਕ ਨਵੀਂ ਰਿਸਰਚ ਜਿਹੜੀ ਉਹ ਸਾਹਮਣੇ ਆ ਰਹੀ ਆ, ਉਸ ਦੇ ਵਿੱਚ ਕਿਹਾ ਜਾ ਰਿਹਾ ਵੀ ਜਿਨ੍ਹਾਂ ਨੂੰ ਕੋਵਿਡ ਹੋਇਆ ਆ ਬਹੁਤ ਸਾਰੇ ਲੋਕਾਂ ਨੂੰ ਇਹ ਹੁਣ ਨਵੀਂ ਪਰੇਸ਼ਾਨੀ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਆ, ਜਿਹਦੇ ਵਿੱਚ ਉਹਨਾਂ ਨੂੰ ਨਾਮ ਜਿਹੜੇ ਉਹ ਭੁੱਲਣ ਦੀ, ਸੋ ਬੇਸਿਕਲੀ ਦਿਮਾਗੀ ਸ਼ਕਤੀ ਜਿਹੜੀ ਆ ਉਹ ਉਹਨਾਂ ਦੀ ਘਟੀ ਹੈਗੀ ਆ। ਇਹ ਹੁਣ ਨਵੀਂ ਰਿਸਰਚ ਜਿਹੜੀ ਇੱਕ ਸਾਹਮਣੇ ਆਈ ਆ, ਜਿਹੜੀ ਕਿ ਲੌਂਗ ਟਰਮ ਇਫੈਕਟਸ ਦੇ ਵੱਲ ਨੂੰ ਜਿਹੜਾ ਇਸ਼ਾਰਾ ਕਰ ਰਹੀ ਆ। ਆਲਰੇਡੀ ਲੋਕਾਂ ਦੇ ਵਿੱਚ ਐਨਰਜੀ ਘੱਟ ਆ, ਅਤੇ ਹੋਰ ਕਈ ਚੀਜ਼ਾਂ ਦੀ ਲੰਗਸ ਦੇ ਵਿੱਚ ਕਹਿ ਲਓ ਵੀ ਮੁਸ਼ਕਿਲਾਂ ਜਿਹੜੀਆਂ ਉਹਨਾਂ ਨੂੰ ਲੋਕਾਂ ਨੂੰ ਜਿਹੜੀਆਂ ਉਹ ਆ ਰਹੀਆਂ ਆ, ਅਤੇ ਹੁਣ ਦਿਮਾਗੀ ਤੌਰ ਦੇ ਉੱਤੇ ਇਹ ਕਹਿ ਲਓ ਵੀ ਯਾਦ ਰੱਖਣ ਦੀ ਸ਼ਕਤੀ ਵੀ ਜਿਹੜੀ ਉਹ ਘਟੇਗੀ, ਤਾਂ ਇੱਕ ਵੱਡੀ ਸਮੱਸਿਆ ਜਿਹੜੀ ਉਹ ਬਣ ਸਕਦੀ ਆ। ਸੋ ਇਸੇ ਲਈ ਕਹਿੰਦੇ ਆ ਵੀ ਬਚ ਕੇ ਰਹੋ, ਬਚਾਅ ਦੇ ਵਿੱਚ ਹੀ ਜਿਹੜਾ ਉਹ ਬਚਾਅ ਹੈਗਾ, ਨਾ ਹੀ ਕਿਸੇ ਨੂੰ ਹੋਵੇ ਤਾਂ ਚੰਗਾ ਆ, ਕਿਉਂਕਿ ਜਿਸ ਨੂੰ ਹੁੰਦਾ ਆ ਇੱਕ ਤਾਂ ਉਹ ਉਹਨਾਂ ਦਿਨਾਂ ਦੇ ਵਿੱਚ ਬਹੁਤ ਮੁਸ਼ਕਿਲ ਦੇ ਵਿੱਚੋਂ ਲੰਘਦਾ, ਅਤੇ ਬਾਅਦ ਦੇ ਵਿੱਚ ਪਤਾ ਨਹੀਂ ਇਸ ਦੇ ਲੌਂਗ ਟਰਮ ਇਫੈਕਟ ਜਿਹੜੇ ਉਹ ਕਿੱਦਾਂ ਦੇ ਰਹਿਣੇ ਆ। ਅਤੇ ਇੱਦਾਂ ਦੀਆਂ ਆ ਰਹੀਆਂ ਸਟੱਡੀਜ਼ ਜਿਹੜੀਆਂ ਆ ਉਹ ਜ਼ਰੂਰ ਕਿਤੇ ਨਾ ਕਿਤੇ ਆਪਣੇ ਲਈ, ਉਹਨਾਂ ਲੋਕਾਂ ਦੇ ਲਈ ਖਾਸ ਕਰਕੇ ਜਿਨ੍ਹਾਂ ਨੂੰ ਕੋਵਿਡ ਹੋਇਆ ਆ, ਉਹ ਜ਼ਰੂਰ ਤਣਾਅ ਜਿਹੜਾ ਹੋਰ ਜ਼ਿਆਦਾ ਜਿਹੜਾ ਉਹ ਦੇ ਜਾਣਗੀਆਂ। ਜੀ, ਅਗਲੀ ਖਬਰ ਵੱਲ ਚਲੀਏ। ਜਿਹੜੀ ਕੋਕਾ ਕੋਲਾ ਕੰਪਨੀ ਆ ਉਹ ਹੁਣ ਪਹਿਲੀ ਵਾਰੀ 10 ਸਾਲਾਂ ਬਾਅਦ ਜਿਹੜੀਆਂ ਬੋਤਲ ਬਣਾ ਰਹੀ ਆ ਜਿਹਦੇ ਵਿੱਚ ਕੋਕ ਹੁੰਦਾ ਆ ਉਹ ਰੀਸਾਈਕਲਡ ਪਲਾਸਟਿਕ ਤੋਂ ਬਣਿਆ ਆ। 13.2 ਔਂਸ ਦਾ ਜਿਹੜੀ ਇਹ ਰੀਸਾਈਕਲੇਬਲ ਬੋਟਲ ਹੈਗੀ ਆ, ਇਹ ਸ਼ੈਲਫਸ ਦੇ ਉੱਤੇ ਇਸ ਹਫ਼ਤੇ ਜਿਹੜੀ ਆ ਜਾਊਗੀ। ਸੋ ਇਹ ਗੁੱਡ ਹੈਗਾ ਐਨਵਾਇਰਨਮੈਂਟ ਨੂੰ ਬਚਾਉਣ ਦੇ ਲਈ, ਪਰ ਸਟਿਲ ਜਿਹੜੀ ਪਲਾਸਟਿਕ ਆ ਪੂਰੀ ਦੁਨੀਆ ਦੇ ਵਿੱਚ ਜਿਹੜੀ ਐਡੀ ਵੱਡੀ ਗਿਣਤੀ 'ਚ ਯੂਜ਼ ਕੀਤੀ ਜਾ ਰਹੀ ਆ, ਇਸ ਨੇ ਐਨਵਾਇਰਨਮੈਂਟ ਦੇ ਉੱਤੇ ਨਹੀਂ ਇਕੱਲਾ ਜਿਹੜੇ ਬਹੁਤ ਸਾਰੇ ਪਸ਼ੂ ਜੀਵ ਜੰਤੂ ਜਿਹੜੇ ਹੈਗੇ ਆ ਸਮੁੰਦਰ ਦੇ ਵਿੱਚ, ਉਹਨਾਂ ਦੇ ਉੱਤੇ ਜਿਹੜਾ ਅਸਰ ਪਾਇਆ, ਉਹਨਾਂ ਦੀ ਮੌਤ ਦਾ ਕਾਰਨ ਬਣ ਰਹੇ ਹੈਗੇ ਆ। ਜੀ ਬਿਲਕੁਲ। ਸੋ ਇਹ ਜਿਹੜੀਆਂ ਜਦੋਂ ਹਰਜੋਤ ਸਿੰਘ ਜੀ ਸ਼ੁਰੂਆਤ ਹੋਇਆ ਸੀ, ਇਹਨਾਂ ਨੇ ਪਲਾਸਟਿਕ ਵਾਲਾ ਜਿਹੜਾ ਇਹ ਕੰਮ ਕੀਤਾ ਸੀ, ਉਦੋਂ ਇਹਨਾਂ ਨੇ ਸਾਰਾ ਸੁੱਟ ਜਿਹੜੀ ਉਹ ਲੋਕਾਂ ਨੇ ਸੁੱਟ ਦਿੱਤੀ ਸੀ, ਉਹ ਤੁਸੀਂ ਘੱਟ ਵਰਤੋ, ਇਹਨੂੰ ਰੀਸਾਈਕਲ ਕਰੋ, ਇਹ ਉਹ ਕਰੋ। ਹੁਣ ਬਹੁਤ ਸਾਰੀਆਂ ਕਿੰਨੀ ਵਾਰੀ ਡਾਕੂਮੈਂਟਰੀਜ਼ 'ਤੇ ਕਈ ਜਿਹੜੀਆਂ ਚੀਜ਼ਾਂ ਸਾਹਮਣੇ ਆਈਆਂ, ਰੀਸਾਈਕਲਿੰਗ ਵੀ ਕਹਿੰਦੇ ਵੀ ਇੱਕ ਗੋਰਖ ਧੰਦਾ ਹੀ ਜਿਹੜਾ ਉਹ ਕਿਤੇ ਨਾ ਕਿਤੇ ਬਣਿਆ ਹੋਇਆ ਆ। ਸੋ ਕਾਲਡ ਉਹ ਰੀਸਾਈਕਲ ਦੇ ਲਈ ਲੈ ਜਾਂਦੇ, ਪਰ ਇਨ ਦੀ ਐਂਡ ਉਹ ਲੈਂਡਫਿਲ ਦੇ ਵਿੱਚ ਫਿਰ ਉੱਦਾਂ ਦੇ ਉੱਦਾਂ ਹੀ ਜਿਹੜਾ ਉਹਨਾਂ ਨੂੰ ਉਹ ਸੁੱਟ ਦਿੰਦੇ ਆ। ਸੋ ਮੇਨ ਜਿਹੜਾ ਮੁੱਦਾ ਹੈਗਾ ਵੀ ਇਹ ਜਿਹੜੀਆਂ ਕੰਪਨੀਆਂ ਦੇ ਉੱਤੇ ਜਿਹੜਾ ਉਹ ਦਬਾਅ ਪਾਉਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ, ਕਿਉਂਕਿ ਉਹਨਾਂ ਨੇ ਜਿੰਨੀ ਪ੍ਰੋਡਕਸ਼ਨ ਉਹਨਾਂ ਨੇ ਕਰਨੀ, ਆਮ ਲੋਕਾਂ ਨੇ ਤਾਂ ਉਨੀ ਜਿਹੜੀ ਖਪਤ ਨਹੀਂ ਕਰਨੀ ਹੁੰਦੀ ਜਿੰਨੀਆਂ ਚੀਜ਼ਾਂ ਦੀ ਉਹ ਵੇਸਟੇਜ ਜਿਹੜੀ ਉਹ ਕਰਦੇ ਆ। ਸੋ ਡੈਫੀਨੇਟਲੀ ਇਸ ਲਈ ਜਿਹੜੀਆਂ ਕੁਛ ਸਰਕਾਰਾਂ ਆ, ਕੁਛ ਐਡਮਿਨਿਸਟ੍ਰੇਸ਼ਨ ਆ, ਉਹ ਰੈਗੂਲੇਸ਼ਨ ਇੱਦਾਂ ਦੀਆਂ ਚੀਜ਼ਾਂ ਜੋ ਵਧਾਉਂਦੀ ਆ, ਅਤੇ ਜਿਹੜੀਆਂ ਕੋਈ ਹੋਰ ਹੁੰਦੀਆਂ ਆ ਉਹ ਜਿਹੜੇ ਇਸ ਚੀਜ਼ਾਂ ਦੇ ਵਿੱਚ ਉਸ ਨੂੰ ਘਟਾ ਦਿੰਦੇ। ਹਰ ਇੱਕ ਦੇ ਆਪੋ ਆਪਣੇ ਸੋਚਣ ਦਾ, ਸਰਕਾਰਾਂ ਦਾ, ਐਡਮਿਨਿਸਟ੍ਰੇਸ਼ਨ ਦਾ ਜਿਹੜਾ ਨਜ਼ਰੀਆ ਆ, ਪਰ ਓਵਰਆਲ ਜੇ ਦੇਖਿਆ ਜਾਵੇ ਤਾਂ ਜਿਹੜੇ ਅਰਥ ਦੇ ਹਾਲਾਤ ਕੋਈ ਬਹੁਤੇ ਚੰਗੇ ਜਿਹੜੇ ਉਸ ਪਾਸੇ ਵੱਲ ਨੂੰ ਜਿਹੜੇ ਉਹ ਨਹੀਂ ਵੱਧ ਰਹੇ ਹੈਗੇ। ਅਤੇ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਸਮਾਪਤ ਹੈ, ਅਤੇ ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਸ਼ਾਮ ਦੇ ਬੁਲਟਨ 'ਚ। ਇਸ ਤੋਂ ਅਗਲਾ ਪ੍ਰੋਗਰਾਮ ਆਵੇਗਾ ਹੁਣ ਆਤਮਿਕ ਆਨੰਦ, ਅਤੇ ਉਸ ਤੋਂ ਬਾਅਦ 'ਚ 11 ਵਜੇ ਪ੍ਰੋਗਰਾਮ ਹਾਸੇ ਚਾਰੇ ਪਾਸੇ, 12:30 ਵਜੇ ਕੁਝ ਗੱਲਾਂ ਕੁਝ ਗੀਤ, 2 ਵਜੇ ਪ੍ਰੋਗਰਾਮ ਨਜ਼ਰੀਆ, 3:45 ਵਜੇ ਰਿਸ਼ਤੇ ਹੀ ਰਿਸ਼ਤੇ ਪ੍ਰੋਗਰਾਮ, 4 ਵਜੇ ਜਿਹੜਾ ਜੀ ਉਹ ਪ੍ਰੋਗਰਾਮ ਆਵੇਗਾ ਵਿਸਰਦਾ ਵਿਰਸਾ, 5:30 ਤੋਂ 7:30 ਵਜੇ ਤੱਕ ਸ਼ਾਮ ਦੇ ਦੀਵਾਨ ਗੁਰਬਾਣੀ ਦੇ ਜਿਹੜੇ ਆਪਾਂ ਉਹ ਸਰਵਣ ਕਰਾਂਗੇ। ਫਿਰ 7:30 ਵਜੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ, 8:30 ਵਜੇ ਜਿਹੜਾ ਜੀ ਪ੍ਰੋਗਰਾਮ ਆਵੇਗਾ ਖਬਰ 'ਤੇ ਨਜ਼ਰ ਪੰਨੂ ਹੁਣਾਂ ਦੇ ਨਾਲ, ਅਤੇ 9 ਵਜੇ ਜਿਹੜਾ ਆ ਉਹ ਜਿਹੜਾ ਰੇਡੀਓ ਡਰਾਮਾ ਸਿੱਖ ਇਤਿਹਾਸ ਦੇ ਨਾਲ ਜੁੜਿਆ ਹੋਇਆ ਉਹ ਤੁਹਾਡੇ ਲਈ ਜਿਹੜਾ ਉਹ ਪੇਸ਼ ਕੀਤਾ ਜਾਊਗਾ। ਸੋ ਇੱਦਾਂ ਹੀ ਜਿਹੜੇ ਉਹ ਪ੍ਰੋਗਰਾਮ ਚੱਲਦੇ ਰਹਿਣਗੇ। ਹੁਣ ਜਿਹੜਾ ਜੀ ਆਪਾਂ ਇਜਾਜ਼ਤ ਲੈਂਦੇ ਹਾਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।